ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ ਤੇ ਉਹਨਾਂ ਦੀਆਂ ਟਿੱਪਣੀਆਂ ਵੀ ਲਵਾਂਗੇ ਇਹਨਾਂ ਖਾਸ ਖਬਰਾਂ ਤੇ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਆ ਸੈਂਤਾ ਨੇਲਾ ਦੀ, ਨਿੰਮਾ ਸਹੂਤਾ ਦੇ ਨਾਲ ਗੱਲ ਕਰ ਸਕਦੇ ਹੋ 209 277 0113 ਤੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤ ਟਵਾਲ ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਇੱਥੋਂ ਸਿਖਲਾਈ ਲੈ ਸਕਦੇ ਹੋ। 559 800 0590 ਤੇ ਕਾਲ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਵੱਧਦੇ ਹਾਂ ਖਬਰਾਂ ਤੇ ਕਰਾਂਗੇ। ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਸ਼ੁਰੂਆਤ ਕੌਮੀ ਰਾਜਨੀਤੀ ਤੋਂ ਉਹੀ ਹੋਇਆ ਜਿਸ ਦੇ ਸੰਕੇਤ ਵੀ ਤੁਸੀਂ ਦੇ ਕੇ ਗਏ ਸੀ। ਨਿਤਿਸ਼ ਬੇੜੇ ਚੋਂ ਛਾਲ ਮਾਰ ਗਏ ਆ ਜੀ। ਹਾਂ, ਉਹ ਨਾ ਗੂਗਲ ਤੇ ਫੋਟੋ ਇੱਕ ਮਿਲ ਜਾਏਗੀ ਤੁਹਾਨੂੰ ਜਦੋਂ ਦੋਵੇਂ ਹੱਥ ਜੋੜ ਕੇ ਖਲੋਤੇ ਆ ਜੀ ਮੋਦੀ ਸਾਹਿਬ ਵੀ ਤੇ ਨਿਤਿਸ਼ ਜੀ ਵੀ। ਤਾਂ ਜਿਵੇਂ ਕਹਿ ਰਹੇ ਆ ਕਿ ਅੱਛਾ ਚਲਤਾ ਹੂੰ ਦੁਆਓਂ ਮੇਂ ਯਾਦ ਰੱਖਣਾ। ਜੀ ਇੱਕ ਵਾਰੀ ਉਹ ਜਾਂ ਕਹਿ ਲਈਏ ਕਿ ਉਹ ਕਹਿ ਰਹੇ ਕਿ ਇੱਕ ਵਾਰੀ ਫੇਰ ਚਲਤਾ ਹੂੰ ਦੁਆਓਂ ਮੇਂ ਯਾਦ ਰੱਖਣਾ ਜੀ। ਸੋ ਗੱਲ ਇਹ ਆ ਕਿ ਚਲੇ ਗਏ। ਉਹਨਾਂ ਦਾ ਰਾਜਨੀਤੀ ਦਾ ਅੰਦਾਜ਼ ਹੀ ਕੁਛ ਬਿਹਾਰੀ ਬਾਬੂਆਂ ਦਾ ਐਸਾ ਹੈ कि बदर साहब ने जितना किया सी ना, दुश्मनी जमकर करो लेकिन ये गुंजाइश रहे जब कभी हम दोस्त हो जाएं तो शर्मिंदा ना हो। तो मतलब कि दुश्मनी भी करते आ जी, पर ऐसी करते आ कि फिर जदों दोस्त बन जाते शर्मिंदा होने की जरूरत नहीं पैंदी। ये राजनीति का कह लो कि सब तो उत्तम नमूना साडे सामने है कि कदे इस घाट ते कदे उस घाट ते, कदे इस बगल दे विच कदे उस बगल दे विच जी। फिर मैं ਤੁਹਾਨੂੰ ਦੱਸ ਦਿੱਤਾ ਸੀਗਾ ਕਿ ਸੁੱਖ ਦੀ ਜਾਪਦੀ ਜਿਸ ਤਰੀਕੇ ਦੀ 2 ਦਿਨ ਤੋਂ ਬਿਆਨਬਾਜ਼ੀ ਹੋ ਰਹੀ ਸੀਗੀ, RCP ਸਿੰਘ ਦਾ ਮਸਲਾ ਸੀਗਾ, ਇਹ ਸਾਰੀਆਂ ਚੀਜ਼ਾਂ ਇਸ਼ਾਰਾ ਕਰਦੀਆਂ ਸੀਗੀਆਂ ਕਿ ਸਭ ਅੱਛਾ ਨਹੀਂ ਹੈ। ਤਾਂ ਅੱਜ ਇਹਨਾਂ ਨੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੋਈ ਸੀ, ਆਪਣੇ ਮੈਂਬਰ ਪਾਰਲੀਮੈਂਟ ਸੱਦੇ ਹੋਏ ਸੀਗੇ। ਤਾਂ ਫਿਰ ਅਮਿਤ ਸ਼ਾਹ ਦੀਆਂ ਘੰਟੀਆਂ ਖੜਕੀਆਂ, ਉਦੋਂ ਹੀ ਪਤਾ ਲੱਗਿਆ ਸੀਗਾ ਕਿ ਲਓ ਜੀ ਪਟਾਕਾ ਪੈ ਚੱਲਿਆ। ਤਾਂ ਫਿਰ ਬਾਅਦ ਦੁਪਹਿਰ ਸਾਰੀ ਜਦੋਂ ਮਤਲਬ ਕਿ ਦੁਪਹਿਰ ਦੀ ਚਾਹ ਪੀ ਰਹੇ ਸੀ ਲੋਕ ਤੇ ਚਾਹ ਦੇ ਨਾਲ ਖਬਰ ਆ ਗਈ ਲਓ ਜੀ ਪਟਾਕਾ ਪੈ ਗਿਆ। ਇਹ ਰਾਜਪਾਲ ਤੋਂ ਸਮਾਂ ਮੰਗਦੇ ਆ ਮਿਲਣ ਦਾ, ਜਾਂ ਮਿਲਦੇ ਆ, ਦਾਵਾ ਪੇਸ਼ ਕਰ ਦਿੰਦੇ ਆ, ਰਾਬੜੀ ਰਹਾਇਸ਼ ਤੇ ਚਲੇ ਜਾਂਦੇ। ਰਾਬੜੀ ਦੇ ਵੀ ਕਿਹੜਾ ਸਾਡਾ ਨਾਂ ਨਹੀਂ ਜਾਣਦਾ, ਲਾਲੂ ਪ੍ਰਸਾਦ ਯਾਦਵ ਦੀ ਮੈਸੇਜ, ਤਾਂ ਉੱਥੇ ਚਲੇ ਜਾਂਦੇ ਨੇ। ਤਾਂ ਫਿਰ ਤੇਜਸਵੀ ਵੀ ਨਾਲ ਆ ਜਾਂਦਾ। ਤੇਜਸਵੀ ਕ੍ਰਿਕਟ ਖੇਡਦਾ ਰਿਹਾ ਕਦੇ, ਤਾਂ ਉਹਨੇ ਵੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਸਲਿੱਪ ਚ ਆਇਆ, ਕੈਚ ਚੁੱਪ ਲਿਆ। ਸ਼ਾਮ ਤੱਕ ਇਹ ਕਲੀਅਰ ਹੋ ਗਿਆ ਕਿ ਕੱਲ ਨੂੰ 2 ਵਜੇ ਫਿਰ ਮਤਲਬ ਕਿ ਲੋਕਾਂ ਨੂੰ ਖਬਰ ਦੇਵਾਂਗੇ ਚਾਹ ਦੇ ਨਾਲ ਹੀ, ਚੱਕ ਚਾਹ ਦੇ ਨਾਲ ਸਮੋਸਾ, ਮਤਲਬ ਕਿ 2 ਵਜੇ ਕੱਲ ਨੂੰ ਹਲਫ ਲੈਣ ਜਾ ਰਹੇ ਆ। ਇਹਦੇ ਚ ਹੁਣ ਦੇਖੋ ਲੰਮੀ ਚੌੜੀ ਗੱਲ ਹੋ ਜਾਏਗੀ ਜੀ। ਹੁਣ ਕਾਰਕ ਤੇ ਵੈਸੇ ਦੱਸ ਚੁੱਕੇ ਆ ਬਹੁਤ ਮੌਕਿਆਂ ਤੇ, ਜਿੱਦਾਂ ਕਹਿ ਲਈਏ ਕਿ ਕਦੇ ਇਸ ਬਗਲ ਦੇ ਵਿੱਚ ਕਦੇ ਉਸ ਬਗਲ ਦੇ ਵਿੱਚ। ਇਹ ਨਿਤਿਸ਼ ਦਾ ਇਤਿਹਾਸ ਰਿਹਾ ਹੈ। ਵੈਸੇ ਇੰਟਰਸਟਿੰਗ ਗੱਲ ਹੈ ਕਿ ਇਹ ਲੋਹੀਆ ਕਾਲ ਚੋਂ ਨਿਕਲੇ ਹੋਏ ਨੇਤਾ ਨੇ। ਯਾਦਵ, ਲਾਲੂ ਯਾਦਵ, ਨੀਤੀਸ਼ ਕੁਮਾਰ, ਸੁਸ਼ੀਲ ਮੋਦੀ। ਸੁਸ਼ੀਲ ਮੋਦੀ ਜਦ ਤੱਕ ਰਿਹਾ ਨਾ ਪ੍ਰਵੀਨ ਜੀ ਨਾਲ ਡਿਪਟੀ, ਤਦ ਤੱਕ ਗੱਡੀ ਵਧੀਆ ਸੀਗੀ ਚੱਲਦੀ ਇਹਨਾਂ ਦੀ। ਸੁਸ਼ੀਲ ਮੋਦੀ ਮੈਂ ਜਿਵੇਂ ਕਿਹਾ ਇਹਨਾਂ ਦਾ ਸਮਕਾਲੀ ਸੀ, ਬੇਸ਼ੱਕ ਉਹ ਭੱਜ ਸੀਗਾ, ਪਰ ਬਹੁਤ ਅੱਛੀ ਜਿਵੇਂ ਕਹਿ ਲਓ ਕਿ ਇੱਕ ਅੰਡਰਸਟੈਂਡਿੰਗ ਹੁੰਦੀ ਆ ਜਾਂ ਪੁਰਾਣੀ ਦੋਸਤੀ ਹੁੰਦੀ ਹੈ ਇੱਕ ਦੂਜੇ ਪ੍ਰਤੀ ਸਮਝ। ਸੁਸ਼ੀਲ ਮੋਦੀ ਨੂੰ ਜਦੋਂ ਇਹਨਾਂ ਨੇ ਲਾਂਭੇ ਕਰ ਦਿੱਤਾ, ਉਸ ਤੋਂ ਬਾਅਦ ਇਹਨਾਂ ਦੀਆਂ ਕਈ ਪ੍ਰੋਬਲਮਸ ਜਿਹੜੀਆਂ ਸੀਗੀਆਂ ਉਹ ਉੱਭਰ ਆਈਆਂ। ਸਪੀਕਰ ਦੇ ਨਾਲ ਅਣਬਣ, ਫਿਰ ਚਿਰਾਗ ਪਾਸਵਾਨ ਦਾ ਮੂਵ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨਿਤਿਸ਼ ਦੀ ਬਰਦਾਸ਼ਤ ਤੋਂ ਬਾਹਰ ਸੀਗੀਆਂ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਕਿਤੇ ਇਹ ਨਾ ਹੋਵੇ ਕਿ ਮੈਂ ਹੁਣ ਤਾਂ ਚੀਫ ਮਿਨਿਸਟਰ ਹਾਂ,
बस उदों ही पता लगे कि जदों खेला हो गया। इस करके नीतीश कुमार ने अपने आप नूं बचाउण वास्ते कह लो कि दाऽ ते ला दिता, दाऽ ते ला दिता। उधर तैयार बैठे सीगे ਉਹ ਤਾਂ ਪਹਿਲਾਂ ਹੀ ਪੇਸ਼ਕਸ਼ ਕਰ ਚੁੱਕੇ ਸੀਗੇ ਕਿ ਬਈ ਤੁਸੀਂ ਆ ਜਾਓ ਜਾਂ ਤੁਸੀਂ ਬਣਾ ਲਓ, ਤੁਸੀਂ ਮੁੱਖ ਮੰਤਰੀ ਬਣ ਜਾਓ, ਕੋਈ ਚੱਕਰ ਹੀ ਨਹੀਂ ਹੈਗਾ। ਜਿਵੇਂ ਮਤਲਬ ਕਿ ਉਹਨਾਂ ਦੀ ਅਸੀਂ ਖੀਰ ਚ ਖੇ ਪਾਉਣੀ ਹੈ, ਚਾਹੇ ਕੋਹ ਵੀ ਹੋ ਜਾਏ। ਤਾਂ ਫਿਰ ਇਹ ਸਾਰਾ ਕੁਛ ਹੈ ਜਿਹੜਾ ਫਿਰ ਨਿਪਰੇ ਚਾੜੀ ਜਾਣਾ ਸੀਗਾ। ਸੋ ਨੀਤੀਸ਼ ਕੁਮਾਰ ਨੇ ਇੱਕ ਵਾਰੀ ਇਤਿਹਾਸ ਦੇ ਵਿੱਚ ਫੇਰ ਪਲਟੀ ਆਪਣੀ ਦਰਜ ਕਰਵਾਈ ਆ, ਅੱਗੇ ਹੋ ਗਿਆ। ਸਰਕਾਰ ਕੱਲ ਨੂੰ ਬਣਾ ਲੈਣਗੇ, ਬਹੁਮਤ ਇਹਨਾਂ ਦੇ ਕੋਲ ਹੈਗਾ, ਬਸ ਇੱਕੋ ਪੇਜ ਫਸੇਗਾ। 14 ਜਿਹੜੇ ਵਿਧਾਇਕ ਆ ਉਹਨਾਂ ਦੀ ਸ਼ਿਕਾਇਤ ਇੱਕ ਸਪੀਕਰ ਕੋਲ ਪਈ ਹੈ। ਜੇ ਮੰਨ ਲਓ ਕੱਲ ਨੂੰ, ਤੁਹਾਨੂੰ ਪਤਾ ਹੀ ਹੈ ਕਿ ਇੱਥੇ ਕਿਸ ਤਰ੍ਹਾਂ ਭੂਮਿਕਾ ਅਦਾ ਕੀਤੀਆਂ ਜਾਂਦੀਆਂ, ਜੇ ਕੱਲ ਨੂੰ ਉਹ 14 ਡਿਸਕੁਆਲੀਫਾਈਡ ਹੋ ਜਾਂਦੇ ਨੇ ਤਾਂ ਫਿਰ ਮਾਮਲਾ ਥੋੜਾ ਜਿਹਾ ਫਸੇਗਾ। ਤਾਂ ਖੈਰ ਹਾਲੇ ਭਾਜਪਾ ਦੇ ਕੋਲ ਕੁਛ ਨਹੀਂ ਹੈ, ਉਹ ਚੁੱਪ ਕਰਕੇ ਬੈਠ ਜਾਵੇ, ਆਨੰਦ ਲਵੇ, ਨਜ਼ਾਰੇ ਲਵੇ। ਜਿਵੇਂ ਆਨੰਦ ਲੈਣ ਆਏ ਆ ਮਹਾਰਾਜ, ਵੀਡੀਓ ਦੇ ਵਿੱਚ ਚੱਲਦੇ ਆ, ਬਾਬਾ ਜੀ ਨਹੀਂ ਕਹਿੰਦਾ, ਬਸ ਹਜੇ ਤਾਂ ਆਨੰਦ ਲੈਣ, ਬਹੁਤ ਦੂਰ ਆ ਮੰਜ਼ਿਲ। ਘੱਟੋ ਘੱਟ ਮੈਨੂੰ ਲੱਗਦਾ ਕਿ ਕੋਈ ਸਾਲ 6 ਮਹੀਨੇ ਤਾਂ ਆਪਰੇਸ਼ਨ ਲੋਟਸ ਦਾ ਕੋਈ ਇਮਕਾਨ ਬਣਦਾ ਨਜ਼ਰ ਨਹੀਂ ਆ ਰਿਹਾ। ਖੈਰ ਇਹ ਵੀ ਇਤਫਾਕ ਆ, ਸਿਆਸਤ ਦੇ ਵਿੱਚ ਇਤਫਾਕ ਬੜੇ ਦਿਲਚਸਪ ਦਰਜ ਹੁੰਦੇ ਆ ਕਿ ਉਧਰ ਏਕਨਾਥ ਸ਼ਿੰਦੇ ਅੱਜ ਆਪਣੇ ਮੰਤਰੀ ਮੰਡਲ ਨੂੰ ਵਿਸਥਾਰ ਦੇ ਰਿਹਾ ਸੀ, ਉਧਰੋਂ ਸਹੁੰ ਚੁੱਕੀ ਜਾ ਰਹੀ ਸੀ, ਇਧਰੋਂ ਮੰਤਰੀ ਮੰਡਲ ਟੁੱਟ ਰਿਹਾ ਸੀ। ਇੱਕ ਸੂਬੇ ਚ ਸਰਕਾਰ ਟੁੱਟ ਰਹੀ ਸੀ ਤੇ ਇੱਕ ਚ ਜੁੜ ਰਹੀ ਸੀ। ਜੀ ਮਿੰਟੂ ਜੀ, ਮੈਂ ਤਾਂ ਹੈਰਾਨ ਆ, ਕਾਂਗਰਸ ਕੋਲੇ ਵੀ ਉੱਥੇ 19 ਵਿਧਾਇਕ ਹੈ। ਮੇਰੀ ਜਾਣਕਾਰੀ ਚੋਂ ਬਾਹਰ ਸੀ ਇਹ। ਮੈਂ ਕਿਹਾ ਕਾਂਗਰਸ ਨੂੰ ਕਿਵੇਂ ਫੋਨ ਕਰੀ ਜਾਂਦੇ ਆ। ਉੱਥੇ ਖੱਬਿਆਂ ਦੇ ਕੋਲ ਵੀ ਮੇਰੇ ਖਿਆਲ ਦੇ ਨਾਲ 16 ਦੇ ਕਰੀਬ, ਲੈਫਟਿਸਟ ਵੀ 16 ਨੇ ਉੱਥੇ। ਜੀ ਮਿੰਟੂ ਜੀ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਮੁਫਤ ਸਕੀਮਾਂ ਦੇ ਬਚਾਅ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਕਹਿੰਦੇ ਸੁਪਰੀਮ ਕੋਰਟ ਪਹੁੰਚ ਗਈ ਹੈ। ਇਹ ਤਾਂ ਹੁਣ ਉਹੀ ਗੱਲ ਹੈ ਨਾ, ਜਿਵੇਂ ਹੁਣ ਪੈਰਿਸ ਡੀਲ ਦਾ ਮਸਲਾ ਸੀਗਾ, ਤਾਂ ਉੱਥੇ ਕੀ ਹੈ ਕਿ ਸਾਫ਼ ਤੌਰ ਤੇ ਆਉਂਦਾ ਹੈ। ਹੁਣ ਆਪਾਂ ਜੇ ਦੇਖੀਏ ਤਾਂ ਇੱਕ ਹੁੰਦੇ ਆ ਵਿਕਸਿਤ ਮੁਲਕ ਜਿੱਥੇ ਤੁਸੀਂ ਬੈਠੇ ਹੋ, ਇੱਕ ਹੁੰਦੇ ਵਿਕਾਸਸ਼ੀਲ ਮੁਲਕ ਜਿੱਥੇ ਅਸੀਂ ਬੈਠੇ ਹਾਂ, ਇੱਕ ਹੁੰਦੇ ਆ ਜਿੱਦਾਂ ਬੰਗਲਾਦੇਸ਼ ਵਰਗੇ ਜਾਂ ਸ੍ਰੀਲੰਕਾ ਵਰਗੇ ਜਿਹੜੇ ਸਾਡੇ ਤੋਂ ਵੀ ਥੱਲੇ। ਸੋ ਹੋਇਆ ਕਿ ਜਦੋਂ ਇਹ ਸਾਰਾ ਮਸਲਾ ਹੋਇਆ, ਪੈਰਿਸ ਡੀਲ ਤੱਕ ਗੱਲਾਂ ਪਹੁੰਚੀਆਂ, ਤਾਂ ਉੱਥੇ ਜਿਹੜੇ ਵਿਕਾਸਸ਼ੀਲ ਮੁਲਕ ਸੀਗੇ ਨਾ, ਉਹਨਾਂ ਨੇ ਪੈਸਾ ਇਹ ਕਹਿ ਕੇ ਮੰਗਿਆ ਕਿ ਤੁਸੀਂ ਤੇ ਭਾਈ ਹੁਣ ਗੰਦ ਪਾ ਲਿਆ, ਜਿਹੜਾ ਪਾਉਣਾ ਸੀ ਕਮਾਈ ਕਰ ਲਈ, ਹੁਣ ਸਾਡਾ ਮੌਕਾ, ਸਾਨੂੰ ਜਾਂ ਤਾਂ ਕੁਛ ਨਾ ਕੁਛ ਦਿਓ, ਨਹੀਂ ਤਾਂ ਜਿਹੜਾ ਮੌਕਾ ਅਸੀਂ ਅੱਗੇ ਵਧਣ ਦਾ ਇੱਕ ਬਣਾਇਆ ਉਸ ਟਰੈਕ ਤੇ ਸਾਨੂੰ ਵਧਣ ਦਿਓ। ਤਾਂ ਗੱਲ ਜਿਹੜੀ ਮੈਂ ਕਿੱਥੇ ਜੋੜ ਰਿਹਾ ਵਾਂ, ਸ਼ਾਇਦ ਹੋ ਸਕਦਾ ਮੈਂ ਅਸਫਲ ਰਵਾਂ, ਪਰ ਮੇਰਾ ਨੁਕਤੇ ਨਿਗਾਹ ਇਹ ਆ ਕਿ ਕੇਜਰੀਵਾਲ ਸਾਹਿਬ ਇਹ ਕਹਿ ਰਹੇ ਆ ਕਿ ਭਾਈ ਤੁਸੀਂ 70-75 ਸਾਲ ਰਿਓੜੀਆਂ ਵੰਡ ਲੀਆਂ, ਸਾਡੇ ਵਾਰੀ ਕਿਉਂ ਰੰਗ ਮੁੱਕ ਰਿਹਾ, ਸਾਡੇ ਵਾਰੀ ਰੰਗ ਮੁੱਕਿਆ ਹੋਲੀ ਗੈਰਾਂ ਨਾਲ ਖੇਡੀ ਤੋਂ ਬਥੇਰੀ। ਭਾਈ ਤੁਸੀਂ 70-75 ਸਾਲ ਵੰਡੀਆਂ, ਹੁਣ ਜਰਾ ਕੇਜਰੀਵਾਲ ਨੂੰ ਰਿਓੜੀਆਂ ਨਹੀਂ, ਇਹਨੂੰ ਬਾਲੂ ਸ਼ਾਹੀਏ ਜਾਂ ਰਸਗੁੱਲੇ, ਰਸ ਮਲਾਈ, ਇਹ ਪਲੇਟਾਂ ਭਰ ਕੇ ਵੰਡਣ ਦਿਓ। ਰੌਲਾ ਆਹ ਹੈ, ਹੁਣ ਸ਼ਾਇਦ ਤੁਹਾਡੀ ਸਮਝ ਚ ਪਕੜ ਚ ਗੱਲ ਆ ਗਈ ਹੋਏਗੀ ਕਿ ਮੈਂ ਕੀ ਕਹਿ ਰਿਹਾ। ਓਦਾਂ ਹੀ ਇਹ ਕਹਿ ਰਹੇ ਨੇ ਕਿ ਬਈ ਤੁਸੀਂ ਤੇ ਲਾਹਾ ਲੈ ਲਿਆ, ਤੁਸੀਂ ਦੋਨਾਂ ਦਲਾਂ ਨੇ ਤਾਂ ਦਹਾਕਿਆਂ ਵਧੀ ਇਹ ਰਿਓੜੀਆਂ ਵੰਡ ਕੇ ਵੋਟਾਂ ਹਾਸਲ ਕੀਤੀਆਂ, ਤੇ ਹੁਣ ਜਦ ਮੇਰੀ ਵਾਰੀ ਆਈ, ਸਾਡੀ ਵਾਰੀ ਆਈ ਪਤੀਲਾ ਫੜ ਕੇ, ਏਦਾਂ ਥੋੜੀ ਨਾ ਹੁੰਦਾ, ਏਦਾਂ ਤਾਂ ਪਿਆਰ ਹੁੰਦੇ ਨੇ। ਸੋ ਇਸ ਕਰਕੇ ਇਹ ਮਾਮਲਾ ਆਲਰੇਡੀ ਸੁਪਰੀਮ ਕੋਰਟ 'ਚ ਚੱਲ ਰਿਹਾ। ਸੁਪਰੀਮ ਕੋਰਟ ਨੇ ਇਹਦੇ 'ਚ ਬੜੀਆਂ ਤਲਖ ਟਿੱਪਣੀਆਂ ਕੀਤੀਆਂ ਹੋਈਆਂ ਨੇ, ਬਕਾਇਦਾ ਇੱਥੋਂ ਤੱਕ ਕਿਹਾ, ਕਪਿਲ ਸਿੱਬਲ ਕਹਿੰਦੇ ਕਿ ਜੀ ਸਦਨ ਦੇ ਵਿੱਚ ਬਹਿਸ ਕਰਵਾ ਲਈ ਜਾਵੇ। ਉਹ ਕਹਿੰਦੇ ਜਿਵੇਂ ਮਹਿੰਗਾਈ ਤੇ ਕਰ ਰਹੇ ਨੇ ਬਹਿਸ, ਬਈ ਮਤਲਬ ਕਿ ਬੜਕਾ ਮਾਰ ਕੇ ਇੱਕ ਦੂਜੇ ਦੇ ਚੁੰਡੇ ਪੱਟਣ ਤੱਕ ਜਾਂਦੇ, ਇਹ ਕਰਨਗੇ ਬਹਿਸ। ਸੋ ਇੱਥੋਂ ਤੱਕ ਮਸਲਾ ਜਿਹੜਾ ਵਿਗੜਿਆ। ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਕਿਹਾ, ਉਹਨਾਂ ਕਿਹਾ ਤੁਸੀਂ ਭੱਜ ਨਹੀਂ ਸਕਦੇ, ਵੀ ਨਹੀਂ ਜੀ ਅਸੀਂ ਕੁਛ ਨਹੀਂ ਕਰ ਸਕਦੇ। ਕੇਂਦਰ ਸਰਕਾਰ ਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਭੱਜ ਨਹੀਂ ਸਕਦੇ ਜ਼ਿੰਮੇਵਾਰੀਆਂ ਤੋਂ, ਏਦਾਂ ਤਾਂ ਬਰਬਾਦ ਹੋ ਜਾਣਗੀਆਂ ਸਟੇਟਾਂ। ਔਰ ਪੰਜਾਬ ਹਮੇਸ਼ਾ ਐਗਜ਼ਾਮਪਲ ਬਣਦਾ ਹੈ ਜੀ ਜਦੋਂ ਵੀ ਏਦਾਂ ਦੀ ਸੁਣਵਾਈ ਹੁੰਦੀ ਹੈ। ਉਹ ਕਹਿੰਦੇ ਪੰਜਾਬ ਦਾ ਦੇਖ ਲਓ ਕਿਸ ਤਰ੍ਹਾਂ ਬੇੜਾ ਗਰਕ ਕਰਨ ਡਏ ਨੇ, ਵੀ ਜਿਹੜੀ ਸਟੇਟ ਤੇ ਹੁਣ ਸਾਡੇ ਜਿਵੇਂ ਅੱਗੇ ਕਹਿੰਦੇ ਨਾ ਮੁੰਨਾ ਕਲਕਾਰੀ ਮਾਰਦਾ ਜੰਮਦਿਆਂ, ਸੁਣਿਆ ਨਾ, ਕਲਕਾਰੀ ਆਪਾਂ ਵੀ ਮਾਰੀ ਹੋਏਗੀ, ਪਰ ਉਦਾਂ ਤਾਂ ਹੁਣ ਬਾਲ ਬੱਚੇਦਾਰ ਹੋ ਗਏ, ਬੱਚਿਆਂ ਦੀ ਕਲਕਾਰੀ ਸੁਣਦੇ ਆ। ਉਹ ਸਾਡੇ ਪੰਜਾਬ 'ਚ ਬੱਚਾ ਕਲਕਾਰੀ ਨਹੀਂ ਮਾਰਦਾ, ਉਹ ਚੀਕ ਮਾਰਦਾ, ਕਿਉਂਕਿ ਲੱਖ ਰੁਪਏ ਦਾ ਬੋਝ ਜੰਮਦੇ ਹੁੰਦਾ ਉਹਦੇ ਸਿਰ ਤੇ ਖਰਚਾ।
3 ਕਰੋੜ ਜੂ ਹੈ ਨਾ, ਤਾਂ 3 ਲੱਖ ਕਰੋੜ ਕਰਜ਼ਾ ਹੋ ਗਿਆ, ਲਾ ਲਓ ਹਿਸਾਬ ਜੀ। ਉਹ ਜਿਹੜਾ ਲੱਖ ਰੁਪਇਆ ਉਹ ਕਲਕਾਰੀ ਨੂੰ ਚੀਕ ਚ ਬਦਲ ਗਿਆ ਜੀ। ਮੁੰਨਾ ਕਹਿੰਦਾ ਕਿ ਉਹ ਤੁਹਾਡਾ ਭਲਾ ਜੇ ਲੱਖ ਰੁਪਇਆ ਕਰਜ਼ਾ, ਹਾਏ ਕੀ ਬਣੇਗਾ। ਸੋ ਉੱਥੇ ਫੇਰ ਆ ਕੇ ਕਹਿੰਦੇ ਨੇ ਕਿ ਅਸੀਂ 18 ਸਾਲ ਤੋਂ ਉੱਤੇ ਵਾਲੀਆਂ ਬੀਬੀਆਂ ਨੂੰ 1000 ਰੁਪਇਆ ਦੇਵਾਂਗੇ, ਅਕਾਲੀ ਕਹਿੰਦੇ ਹੱਟ ਪਿੱਛੇ 2000 ਦੇਵਾਂਗੇ, ਕਾਂਗਰਸੀ ਕਹਿੰਦੇ ਅਸੀਂ ਵੀ 2 ਦੇਵਾਂਗੇ ਜੀ। ਹੁਣ ਇਹ ਚੀਜ਼ਾਂ ਜਿਹੜੀਆਂ ਨੇ, ਦੇਖੋ ਵੈਲਫੇਅਰ ਸਟੇਟ ਹੈ, ਨੋ ਡਾਊਟ ਉਹ ਸਹੂਲਤਾਂ ਮਿਲਣੀਆਂ ਵੀ ਚਾਹੀਦੀਆਂ, ਗਰੀਬਾਂ ਨੂੰ ਲੋੜਵੰਦਾਂ ਨੂੰ ਹੋਣੀਆਂ ਚਾਹੀਦੀਆਂ, ਪਰ ਫੈਸਲਾ ਕੌਣ ਕਰੇ ਕਿ ਲੋੜਵੰਦ ਕੌਣ ਹੈ, ਦੇਣਾ ਕਿੱਥੇ ਹੈ। ਸੋ ਇਹੀ ਇੱਕ ਪੇਚ ਹੈ। ਸੋ ਕੇਜਰੀਵਾਲ ਸਾਹਿਬ ਹੋਰੀ, ਮੈਂ ਜਿਵੇਂ ਕਿਹਾ ਕਿ ਮਨਸ਼ਾ ਜਿਹੜੀ ਇਹਨਾਂ ਦੀ ਇਹ ਭਾਪ ਗਏ ਆ ਕਿ ਕੱਲ ਨੂੰ ਸੁਪਰੀਮ ਕੋਰਟ ਜਾਂ ਸਦਨ ਜੀ ਇਹਨਾਂ ਚੀਜ਼ਾਂ ਤੇ ਕੋਈ ਪਾਬੰਦੀ ਲਾ ਦੇਵੇ ਜਾਂ ਕਹਿ ਲਓ ਕਿ ਇੱਕ ਹੱਦ ਕਾਇਮ ਕਰ ਦੇਵੇ, ਸੋ ਉਹਦੇ ਨਾਲੋਂ ਚੰਗਾ ਕਿ ਕੋਈ ਪਹਿਲਾਂ ਹੀ ਚਾਰਾਜੋਈ ਕੀਤੀ ਜਾਵੇ। ਤਾਂ ਇਹਨਾਂ ਨੇ ਇੱਕ ਪਟੀਸ਼ਨ ਪਾਈ ਹੈ ਜਿਹੜੀ ਉੱਥੇ ਸੁਣਵਾਈ ਚੱਲਦੀ ਪਈ ਆ, ਤਾਂ ਇਹਨਾਂ ਨੇ ਆਪਣੇ ਆਪ ਨੂੰ ਉੱਥੇ ਪਾਰਟੀ ਬਣਾਉਣ ਵਾਸਤੇ ਪਟੀਸ਼ਨ ਦਰਜ ਕੀਤੀ ਹੈ। ਹੁਣ ਦੇਖਾਂਗੇ, ਇੰਟਰਸਟਿੰਗ ਹੋ ਜਾਏਗੀ ਸੁਣਵਾਈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2 ਸੁਣਵਾਈਆਂ ਅੱਗੇ ਹੋ ਚੁੱਕੀਆਂ ਨੇ। ਵੈਸੇ ਤੇ ਬੇਸਿਕਲੀ ਜੇ ਦੇਖੋਗੇ ਪਿਛਲੇ 10 ਸਾਲਾਂ ਤੋਂ ਇਹ ਲਗਾਤਾਰ ਚੱਲ ਰਹੀ ਹੈ ਬਹਿਸ। ਤਾਂ ਇਹਨਾਂ ਨੇ ਜਿਹੜਾ ਪਟੀਸ਼ਨ ਕਰਤਾ ਹੈ ਅਸ਼ਵਨੀ ਉਪਾਧਿਆਏ ਜੀ, ਤਾਂ ਉਹਦੇ ਤੇ ਵੀ ਸਵਾਲ ਚੁੱਕੇ ਕਿ ਤੇ ਭਾਜਪਾ ਹੀ ਆ। तो ये मतलब कि ਹੁਣ ਮਾਮਲਾ ਕੁਝ ਰਾਜਨੀਤਿਕ ਵੀ ਹੋ ਗਿਆ, ਕੁਝ ਕਾਨੂੰਨੀ ਵੀ ਹੋ ਗਿਆ। ਦੇਖਾਂਗੇ ਅੱਗੇ ਕਿਸ ਤਰ੍ਹਾਂ ਦਾ ਕੋਈ ਆਰਡਰ ਨਿਕਲਦਾ, ਕਿਸ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਨਿਕਲਦੀ ਹੈ। ਪਰ ਜੋ ਕੇਜਰੀਵਾਲ ਸਾਹਿਬ ਦੇ ਜ਼ੁਬਾਨ ਚੋਂ ਗੱਲ ਨਿਕਲ ਰਹੀ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਦੇ ਪਿੱਛੇ ਇੱਕ ਕਾਰਨ ਹੈ, ਬਹੁਤ ਵੱਡਾ ਕਾਰਨ ਆ, ਕਿਉਂਕਿ ਕੌਮੀ ਪੋਲਿਟਿਕਸ 'ਚ ਹੁਣੀ ਉਹਨਾਂ ਦੇ ਹੱਥੋਂ ਚਿੜੀ ਛਿੱਕੇ ਵਾਲਾ ਬੱਲਾ ਜਿਹਾ ਆਇਆ ਤੇ ਉਹ ਕਹਿੰਦੇ ਆ ਕਿ ਹੁਣ ਜੇ ਤੁਸੀਂ ਚਿੜੀ ਤੋੜ ਦਿਓਗੇ ਫਿਰ ਇਹ ਗੱਲ ਨਿਆਂ ਵਾਲੀ ਥੋੜੀ ਨਾ। ਜੀ ਜੀ ਜੀ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ। ਗੱਲ ਕਰੀਏ ਅਕਾਲੀ ਦਲ ਦੀ। ਦਲਜੀਤ ਸਿੰਘ ਚੀਮਾ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਵਿੱਚ ਕੋਈ ਬਗਾਵਤ ਨਹੀਂ ਹੈ, ਸਭ ਠੀਕ ਹੈ। ਖਬਰਾਂ ਕਹਿ ਰਹੀਆਂ ਕਿ ਜਗਮੀਤ ਬਰਾੜ, ਮਨਪ੍ਰੀਤ ਇਆਲੀ, ਬੀਬੀ ਜਗੀਰ ਕੌਰ ਜਾਂ ਵਡਾਲਾ ਸਾਹਿਬ ਇਹਨਾਂ ਨੇ ਮੀਟਿੰਗਾਂ ਕੀਤੀਆਂ ਜੀ। ਇਹ ਤਾਂ ਬਸ ਦੇਖੋ ਇਹਨਾਂ ਦਾ ਧੰਨ ਜਿਗਰਾ ਹੈ ਦਲਜੀਤ ਸਿੰਘ ਚੀਮਾ ਹੋਰਾਂ ਦਾ। ਵੈਸੇ ਇੱਕ ਹਰਪਾਲ ਸਿੰਘ ਚੀਮਾ ਹੁੰਦੇ ਸੀ, ਜਦੋਂ ਵੀ ਕੋਈ ਲੀਡਰ ਚਲੇ ਜਾਂਦਾ ਸੀਗਾ ਪਾਰਟੀ ਛੱਡ ਕੇ, ਤੇ ਉਹ ਕਹਿੰਦੇ ਸੀ ਪਾਰਟੀ ਮਜ਼ਬੂਤ ਹੋਈ ਆ, ਕੋਈ ਗੱਲ ਨਹੀਂ, ਇਹਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਤਾਂ ਏਦਾਂ ਹੀ ਇਹ ਚੀਮਾ ਸਾਹਿਬ ਇਹ ਕਹਿੰਦੇ ਨੇ ਕਿ ਕਦੇ ਵੀ ਬਗਾਵਤ ਜਿਹੜੀ ਹੈ ਹੋਈ ਨਹੀਂ, ਤੇ ਕਦੇ ਵੀ ਇਸ ਤਰ੍ਹਾਂ ਦਾ ਕੋਈ ਮਕਾਨ ਬਣ ਨਹੀਂ ਰਿਹਾ ਜੀ। ਤਾਂ ਖੈਰ ਦੇਖੋ ਇਹ ਆਪੋ ਆਪਣੀਆਂ ਮਜਬੂਰੀਆਂ ਹੁੰਦੀਆਂ, ਜਿਹੜੇ ਪਾਰਟੀ ਦੇ ਸਪੋਕਸ ਪਰਸਨ ਹੁੰਦੇ ਆ। ਡਾਕਟਰ ਦਲਜੀਤ ਸਿੰਘ ਚੀਮਾ ਜਿਹੜੀ ਗੱਲ ਕਹਿ ਰਹੇ ਨੇ ਕਿ ਦੇਖੋ ਜੇ ਸਾਡੇ ਬੰਦੇ ਰਲ ਕੇ ਚਾਹ ਵੀ ਪੀ ਲੈਂਦੇ ਆ ਤੇ ਤੁਹਾਨੂੰ ਬਗਾਵਤ ਲੱਗਣ ਡੈ ਪੈਂਦੀ ਆ। ਏਦਾਂ ਥੋੜੀ ਹੁੰਦਾ ਹੈ, ਸਾਡੇ ਬੰਦੇ ਜੇ ਰਲ ਕੇ ਚਾਹ ਪੀਂਦੀ ਆ ਤੇ ਕੋਈ ਗੱਲ ਨਹੀਂ ਹੈ, ਏਦਾਂ ਕੀ ਹੈ, ਕੁਛ ਨਹੀਂ ਹੁੰਦਾ। ਸੋ ਇਹਨਾਂ ਨੇ ਕਿਹਾ ਕਿ ਬਗਾਵਤ ਕੋਈ ਨਹੀਂ ਹੈ, ਕਿ ਇਹ ਤੇ ਐਵੇਂ ਅੰਦਾਜ਼ੇ ਆ, ਜੇ ਬੈਠ ਕੇ ਚਾਹ ਪੀ ਲਈ ਤੇ ਇਹਦਾ ਮਤਲਬ ਇਹ ਨਹੀਂ ਕਿ ਬਗਾਵਤ ਹੋ ਗਈ। ਤੇ ਪਾਰਟੀ ਪ੍ਰਧਾਨ ਦੀ ਚੋਣ ਲਈ ਕਹਿੰਦੇ ਕਿ ਇੱਕ ਲੰਬੀ ਪ੍ਰਕਿਰਿਆ ਹੁੰਦੀ ਹੈ, ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੁੰਦੀ ਹੈ। ਜੇਕਰ 1-2 ਲੋਕ ਇਹਦੇ ਤੇ ਸਵਾਲ ਕਰਦੇ ਹਨ ਤਾਂ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਮਤਲਬ ਉਹੀ ਜੀ ਗੱਲ ਫੇਰ ਉਹੀ ਹੈ ਕਿ ਜਿੱਦਾਂ ਕਹ ਲਓ ਕਿ ਚੱਕ ਕਰ ਰੱਖੋ, ਤਾਂ ਉਹੀ ਹੈ ਕਿ ਇਹ ਇੱਕ ਪਲਟਨ ਹੈ ਜੀ ਲੀਡਰਾਂ ਦੀ, ਜਿਹੜੀ ਅਕਾਲੀ ਦਲ ਬਾਦਲ ਦੇ ਵਿੱਚ ਹੈ, ਜਿਨ੍ਹਾਂ ਨੇ ਹਮੇਸ਼ਾ ਸੁਖਬੀਰ ਸਿੰਘ ਬਾਦਲ ਦਾ ਹੀ ਪੱਖ ਪੂਰਿਆ ਔਰ ਪੂਰਨਗੇ। ਔਰ ਇਹੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਹਾਲ ਦੀ ਘੜੀ ਕਹਿ ਲਓ ਕਿ ਥੋੜੇ ਬਹੁਤੇ ਅੜ ਰਹੇ ਆ ਜੀ। ਹੁਣ ਜਿਹੜੀ ਗੱਲ ਹੈ, ਜਿੱਦਾਂ ਹੁਣ ਤੁਸੀਂ ਕੁਛ ਨਾਵਾਂ ਦਾ ਜ਼ਿਕਰ ਕੀਤਾ, ਉਸ ਤੋਂ ਬਾਅਦ ਹੋਇਆ ਕਿ ਇਹਨਾਂ ਨੇ ਬਣਾ ਦਿੱਤੀ ਅਨੁਸ਼ਾਸਨੀ ਕਮੇਟੀ, ਜਿਹਦੇ ਬਣਾ ਦਿੱਤੇ ਮੁਖੀ ਸਿਕੰਦਰ ਸਿੰਘ ਜੀ ਮਲੂਕਾ। ਤਾਂ ਉੱਥੇ ਵੀ ਸਵਾਲ ਉਹਨਾਂ ਨੇ ਚੁੱਕਿਆ, ਜਿਨ੍ਹਾਂ ਨੇ ਮਤਲਬ ਕਿ ਰਲ ਕੇ ਚਾਹ ਪੀਤੀ ਚੀਮਾ ਸਾਹਿਬ ਦੇ ਮਤਲਬ ਕਹਿਣ ਦੇ ਮੁਤਾਬਕ, ਤੇ ਗੁੜ ਵਾਲੀ ਚਾਹ ਪੀਤੀ, ਅਦਰਕ ਵਾਲੀ ਚਾਹ ਪੀਤੀ ਜਿਨ੍ਹਾਂ ਨੇ। ਤਾਂ ਉਹ ਕਹਿੰਦੇ ਕਿ ਦੇਖੋ ਹੁਣ ਇਹ ਕਹਿੰਦੇ ਕਿ ਉਹਨਾਂ ਨੇ ਕੱਲੀ ਚਾਹ ਪੀਤੀ। ਅੱਜ ਉਹਨਾਂ ਨੇ ਚਾਹ ਪੀ ਕੇ ਡਕਾਰ ਲੈ ਕੇ ਇੱਕ ਸਵਾਲ ਵੀ ਕਰ ਦਿੱਤਾ। ਉਹ ਕਹਿੰਦੇ ਕਿ ਜਦੋਂ ਜਥੇਬੰਦਕ ਢਾਂਚਾ ਭੰਗਿਆ ਤੇ ਅਨੁਸ਼ਾਸਨ ਵਾਲੀ ਕਮੇਟੀ ਪਈ, ਇਹ ਕਿਹਨੇ ਬਣਾ ਦਿੱਤੀ ਹੈ, ਇਹ ਕਿੱਦਾਂ ਬਣ ਗਈ? ਚਾਹ ਦੇ ਉੱਤੋਂ ਹੁਣ ਮਤਲਬ ਕਿ ਉਹਨਾਂ ਨੇ ਮੱਠੀ ਵੀ ਖਾ ਲਈ, ਦਾ ਅਸਰ ਹੋ ਗਿਆ, ਮੱਠਾ ਅਸਰ ਹੋ ਗਿਆ ਜੀ, ਕੋਈ ਗੱਲ ਨਹੀਂ। ਸੋ ਦਲਜੀਤ ਸਿੰਘ ਚੀਮਾ ਦੀ ਆਪਣੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾਰਟੀ ਲਾਈਨ ਹੈ, ਉਹਨਾਂ ਦੀ ਇੱਕ ਆਪਣੀ ਮਜਬੂਰੀ ਆ, ਉਹਨਾਂ ਨੇ ਉਸ ਪਾਰਟੀ ਲਾਈਨ ਨੂੰ ਹੀ ਟੋ ਕਰਨਾ ਹੈ ਜੀ। ਪਰ ਸਭ ਅੱਛਾ ਨਹੀਂ ਹੈ, ਤੇ ਸਾਫ਼ ਹੈ, ਤੇ ਜੱਗ ਜ਼ਾਹਰ ਗੱਲਾਂ ਨੇ। ਹੁਣ ਤੇ ਇੱਥੋਂ ਤੱਕ ਨੌਬਤ ਆਈ ਪਈ ਹੈ ਕਿ ਜਥੇਦਾਰ ਸਾਹਿਬ ਨੇ ਅੱਜ ਮੂੰਹ ਕਹਿ ਦਿੱਤਾ ਅਕਾਲੀ ਲੀਡਰਸ਼ਿਪ ਨੂੰ ਕਿ ਬਈ ਸੱਤਾ ਦਾ ਤਿਆਗ ਕਰਕੇ ਤੁਸੀਂ ਪਿੰਡਾਂ ਵੱਲ ਜਾਓ। ਮੁੱਖ ਮੰਤਰੀ ਦੀ ਵੁਕਤੀ ਕੀ ਹੈ? ਕਹਿੰਦੇ ਮੁੱਖ ਮੰਤਰੀ ਤੇ ਮਿਊਨਿਸਪਲ ਕਮੇਟੀ ਤੋਂ ਵੀ ਭੈੜਾ ਹੋਇਆ ਪਿਆ, ਕਿਉਂਕਿ ਕੇਂਦਰੀ ਹਕੂਮਤ ਨੇ ਉਹਦੀ ਵੈਲਿਊ ਹੀ ਨਹੀਂ ਛੱਡੀ।
ਤਾਂ ਅਕਾਲੀ ਉਹ ਕਹਿੰਦੇ ਕਿ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਪ੍ਰਸਾਰ ਕਰੋ, ਇਹੋ ਜਿਹੀਆਂ ਵਡਿਆਈਆਂ ਆਪਣੇ ਆਪ ਹੀ ਪਿੱਛੇ ਤੁਰੀਆਂ ਆਉਣਗੀਆਂ, ਸੱਚੇ ਪਾਤਸ਼ਾਹ ਭੇਜੇਗਾ ਖੁਸ਼ ਹੋ ਕੇ। ਸੋ ਉਹ ਹੁਣ ਕੀ ਕਹਿ ਰਹੇ ਨੇ, ਜਿਹਦਾ ਹਿਸਾਬ ਲਾ ਲਓ ਕਿ ਐਸਜੀਪੀਸੀ ਦੀ ਚੋਣ ਜਿਹੜੀ ਆ ਬਿਲਕੁਲ ਦੀਦੀ ਪਈ ਹੈ, ਮਾਨ ਤੇ ਆ, ਤੇ ਹੁਣ ਇੱਕ ਤਰ੍ਹਾਂ ਨਾਲ ਜਾਂ ਕਹਿ ਲਓ ਕਿ ਅਕਾਲੀਆਂ ਨੂੰ ਇਹ ਕਿਹਾ ਜਾ ਰਿਹਾ ਕਿ ਜਾਓ ਪਿੰਡਾਂ ਦੇ ਵਿੱਚ, ਤਾਂ ਫਿਰ ਹੁਣ ਅਕਾਲੀ ਤੁਹਾਨੂੰ ਪਿੰਡਾਂ ਦੇ ਵਿੱਚ ਵੀ ਨਜ਼ਰ ਆ ਜਾਣਗੇ। ਪਰ ਗੱਲ ਇਹ ਆ ਕਿ ਇਹ ਹੁਣ ਦੋ ਪਾਸੇ ਦੀ ਲੜਾਈ ਆ। ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਮਿਲ ਰਿਹਾ ਪਾਰਟੀ ਦੇ ਅੰਦਰੋਂ, ਜਿਹਦੇ ਚ ਚੰਦੂ ਮਾਜਰਾ ਵਰਗੇ ਜਿਹੜੇ ਇਹਨਾਂ ਦੇ ਆਪਣੇ ਕਿਸੇ ਟਾਈਮ ਦੇ ਬੜੇ ਵਫਾਦਾਰ ਸਾਥੀ ਸੀਗੇ, ਉਹ ਵੀ ਉਧਰ ਪਾਲੇ ਚ ਖੜੇ ਨਜ਼ਰ ਆ ਰਹੇ ਨੇ, ਹਾਲ ਦੀ ਘੜੀ ਕਹਿ ਲਓ। ਤੇ ਦੂਸਰਾ ਚੈਲੰਜ ਜਿਹੜਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਥੇਦਾਰ ਜੀ ਦੇ ਜਿਹੜੇ ਬਿਆਨ ਨੇ, ਇਹ ਤਕਰੀਬਨ ਕਹਿ ਲਓ ਕਿ ਅੱਜ ਦੀ ਤਰੀਕ ਚ ਜਿਹੜੇ ਉਹ ਸਾਰੇ ਇਵੈਂਟ ਵਾਪਰ ਰਹੇ ਨੇ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਨੇ। ਚਾਹੇ ਉਹ ਦਿੱਲੀ ਤੋਂ ਖਾਲਕਾ ਹੋਰੀ ਜਾਂ ਹਰਿਆਣਾ ਕਮੇਟੀ ਦੇ ਦਾਦੂਵਾਲ ਹੋਰੀ, ਜਿਸ ਤਰ੍ਹਾਂ ਉਹ ਆ ਰਹੇ ਨੇ, ਜਿਸ ਤਰ੍ਹਾਂ ਉਹਨਾਂ ਦੀ ਬਿਆਨਬਾਜ਼ੀ ਹੋ ਰਹੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ, ਇਹ ਸਾਰੀ ਬਿਆਨਬਾਜ਼ੀ ਦਾ ਸੰਦਰਭੀਕਰਨ ਜੇ ਕਿਤੇ ਤੁਸੀਂ ਵੇਖੋਗੇ ਤਾਂ ਉਹ ਇਹੋ ਹੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਦੋ ਚੈਲੰਜ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ, ਕਿ ਇੱਕ ਤਾਂ ਇੰਟਰਨਲ ਤੇ ਦੂਸਰਾ ਬਾਹਰੀ, ਤਾਂ ਉਹ ਦੋਨਾਂ ਚੈਲੰਜਾਂ ਨੂੰ ਕਿਵੇਂ ਨਜਿੱਠਦੇ, ਕਿਉਂਕਿ ਚੈਲੰਜ ਤਾਂ ਇਹਨਾਂ ਕੋਲ ਇੱਕ ਨਹੀਂ ਨਜਿੱਠਿਆ ਗਿਆ, ਕੱਲੇ ਸਿਆਸੀ ਵਿਰੋਧੀਆਂ ਵਾਲਾ ਪਿਛਲੇ ਆਪਾਂ 5-7 ਸਾਲ ਤੋਂ ਦੇਖ ਰਹੇ ਹਾਂ। ਤਾਂ ਹੁਣ ਦੂਸਰਾ ਚੈਲੰਜ ਧਾਰਮਿਕ ਚੈਲੰਜ ਜਿਹਨੂੰ ਕਹਿ ਲਈਏ, ਜਿਹਦੇ ਵਿੱਚ ਇੱਕੋ ਇੱਕ ਹੁਣ ਇਹਨਾਂ ਦੇ ਕੋਲ ਜਿਹੜੀ ਹੋਂਦ ਹੈ, ਤਾਂ ਜਿਵੇਂ ਮਤਲਬ ਕਹਿ ਲਈਏ ਕਿ ਹੋਂਦ ਵਜੂਦ ਦਾ ਜਿਹੜਾ ਮਜ਼ਬੂਤ ਪੱਖ ਹੈ, ਇੱਕੋ ਇੱਕ ਐਸਜੀਪੀਸੀ, ਉਹਦਾ ਵੀ ਕਿਤੇ ਨਾ ਕਿਤੇ ਹੁਣ ਕਹਿ ਲਓ ਕਿ ਬਹੁਤ ਵੱਡਾ ਮਾਮਲਾ ਜਿਹੜਾ ਦਾਅ ਤੇ ਲੱਗਦਾ ਨਜ਼ਰ ਆ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਚੋਂ ਕਿਵੇਂ ਉੱਪਰ ਬਹੁਤ ਵੱਡਾ ਪ੍ਰਸ਼ਨ ਹੈ, ਬਹੁਤ ਵੱਡੀ ਚੁਣੌਤੀ ਹੈ। ਜੀ ਜੀ, ਅਗਲੀ ਗੱਲ ਕਰੀਏ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦੀ। 1158 ਜਿਹੜੇ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹੈ ਮਿੰਟੂ ਜੀ, ਉਹ ਰੱਦ ਹੋ ਗਈ ਸੁਣਦੇ ਆ। ਹਾਂਜੀ ਦੇਖੋ, ਇਹ ਬੜੇ ਚਿਰ ਬਾਅਦ ਭਰਤੀ ਇਹਨਾਂ ਨੇ ਕੱਢੀ ਸੀ ਉਸ ਟਾਈਮ, ਬਹੁਤ ਮਤਲਬ ਕਿ ਉਡੀਕ ਤੋਂ ਬਾਅਦ, ਚਿਰੋਕਣੀ ਉਡੀਕ ਤੋਂ ਬਾਅਦ ਇਹਨਾਂ ਨੇ ਉਹ ਭਰਤੀ ਕੱਢੀ ਸੀਗੀ ਚੰਨੀ ਸਰਕਾਰ ਵੇਲੇ, ਜਾਂਦਿਆਂ ਜਾਂਦਿਆਂ। ਹੁਣ ਪਤਾ ਨਹੀਂ ਇਹਨਾਂ ਨੇ ਕਾਹਲੀ ਕੀਤੀ ਆ ਜਾਂ ਕਹਿ ਲਓ ਕਿ ਕਾਲੀ ਕੀਤੀ ਆ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀ ਆ ਕਾਹਲੀ, ਇੱਕ ਹੁੰਦੀ ਆ ਨੀਅਤ ਕਾਲੀ ਜੀ। ਤਾਂ ਦੋ ਚੀਜ਼ਾਂ ਚ ਹੁਣ ਪਤਾ ਨਹੀਂ ਕਿਹੜੀ ਚੀਜ਼ ਗਲਤ ਰਹੀ ਹੈ, ਸਮਝ ਤੋਂ ਪਰੇ ਹੈ ਕਿ ਇਹਨਾਂ ਨੇ ਉਸ ਭਰਤੀ ਨੂੰ ਕੁਝ ਇਸ ਤਰ੍ਹਾਂ ਵਿਗਾੜ ਦਿੱਤਾ ਕਿ ਉਹ ਕਾਨੂੰਨੀ ਤੌਰ ਤੇ ਚੈਲੰਜ ਹੋ ਗਈ। ਮੈਂ ਤਾਂ ਕਹਿ ਰਿਹਾ ਕਿ ਜਾਂ ਤਾਂ ਕਾਲੀ ਚ ਹੁੰਦਾ ਏਦਾਂ, ਤੇ ਜਾਂ ਨੀਅਤ ਕਾਲੀ ਚ ਹੁੰਦਾ ਹੈ। ਤਾਂ ਇਹਨਾਂ ਨੇ ਜਿੱਦਾਂ ਹੁਣ ਇੱਕ ਮੈਂ ਐਗਜ਼ਾਮਪਲ ਦੇ ਦਿੰਦਾ, ਵੈਸੇ ਲੰਬਾ ਚੌੜਾ ਪਰਿਪੇਖ ਹੈ, ਗੱਲਬਾਤ ਲੰਬੀ ਹੋ ਰਹੀ ਹੈ। ਤਾਂ ਦੇਖੋ, ਜਿੱਦਾਂ ਹੁਣ ਇਹਨਾਂ ਨੇ ਇੱਕ ਇਸ਼ਤਿਹਾਰ ਜਾਰੀ ਕਰ ਦਿੱਤਾ, ਇਸ਼ਤਿਹਾਰ ਜਾਰੀ ਕਰਨ ਤੋਂ ਬਾਅਦ ਫਿਰ ਉਹਦੇ ਵਿੱਚ ਨੇਮ ਸ਼ਰਤਾਂ ਜੋੜੀਆਂ ਸੀਗੀਆਂ, ਉਹ ਬਦਲ ਦਿੱਤੀਆਂ। ਮਤਲਬ ਕਿ ਇੱਕ ਵਾਰੀ ਜਦੋਂ ਭਰਤੀ ਦਾ ਬੇਸਿਕ ਰੂਲ ਕੀ ਹੈ ਕਿ ਜਦੋਂ ਭਰਤੀ ਦਾ ਕੋਈ ਨੋਟੀਫਿਕੇਸ਼ਨ ਜਾਰੀ ਹੋ ਗਿਆ, ਇਸ਼ਤਿਹਾਰ ਜਾਰੀ ਹੋ ਗਿਆ, ਉਸ ਤੋਂ ਬਾਅਦ ਤੁਸੀਂ ਸ਼ਰਤਾਂ ਨਹੀਂ ਜੇ ਬਦਲ ਸਕਦੇ ਸਰਕਾਰੀ ਭਰਤੀ ਚ, ਤਾਂ ਕਮ ਸੇ ਕਮ ਇਹ ਰੂਲ ਹੈ, ਇਹ ਬੇਸਿਕ ਪ੍ਰਿੰਸੀਪਲ ਕਹਿ ਲਓ ਕਿ ਭਰਤੀ ਦਾ ਸਿਧਾਂਤ ਹੈ ਜੀ। ਅੱਛਾ, ਹੋਇਆ ਕੀ ਸੀਗਾ ਕਿ ਤੁਹਾਨੂੰ ਯਾਦ ਹੋਣਾ ਕਿ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਅਸੀਂ ਮਤਲਬ ਕਿ ਜਿੱਦਾਂ ਏਡਡ ਕਾਲਜ ਹੁੰਦੇ ਆ, ਸਹਾਇਤਾ ਪ੍ਰਾਪਤ ਕਾਲਜ ਹੁੰਦੇ ਆ, ਵੀ ਸਾਰਿਆਂ ਨੂੰ ਅਸੀਂ ਤਜਰਬੇ ਦੇ ਆਧਾਰ ਤੇ 5 ਪੁਆਇੰਟ ਤੱਕ ਦੇਵਾਂਗੇ ਜੀ। ਪਰ ਬਾਅਦ ਚ ਕੀ ਕੀਤਾ ਸੀਗਾ ਚੇਂਜ, ਜਿਹੜਾ ਮੈਨੂੰ ਜਿੰਨਾ ਕੋਈ ਯਾਦ ਹੈ, ਕਿਉਂਕਿ ਦੇਖੋ ਕਾਫੀ ਮਹੀਨੇ ਹੋ ਗਏ, ਇਹਨਾਂ ਨੇ ਕੀ ਕਰਿਆ ਸੀਗਾ ਕਿ ਬਾਅਦ ਦੇ ਵਿੱਚ ਸ਼ਰਤ ਚੇਂਜ ਕਰ ਦਿੱਤੀ ਸੀਗੀ ਕਿ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਤਜਰਬੇਕਾਰ, ਯਾਨੀ ਜਿਨ੍ਹਾਂ ਦਾ ਤਜਰਬਾ ਹੈ, ਅਸੀਂ ਉਹਨਾਂ ਨੂੰ ਹੀ ਸਿਰਫ ਪੁਆਇੰਟ ਦੇਵਾਂਗੇ, ਗ੍ਰੇਸ ਪੁਆਇੰਟ ਕਹਿ ਲਓ। ਤਾਂ ਇੱਥੋਂ ਪੈ ਗਿਆ ਸੀ ਰੌਲਾ, ਤਾਂ ਕਾਨੂੰਨੀ ਝਮੇਲਾ ਜਿਹੜਾ ਸ਼ੁਰੂ ਹੋ ਜਾਂਦਾ। ਫਿਰ ਹਾਈ ਕੋਰਟ ਦੇ ਵਿੱਚ ਗਿਆ ਮਾਮਲਾ, ਤਾਂ ਦੇਖ ਲਓ ਕਿ ਇਹ ਨਵੰਬਰ ਦਸੰਬਰ ਦੀ ਗੱਲ ਹੋਣੀ ਹੈ ਉਸ ਟਾਈਮ ਦੀ। ਤਾਂ ਉਸ ਤੋਂ ਬਾਅਦ ਮਹੀਨੇ 8-9 ਪਏ ਨੇ, ਤਾਂ ਹੁਣ ਹਾਈ ਕੋਰਟ ਨੇ ਇਹ ਜਿਹੜੀ ਭਰਤੀ ਰੱਦ ਕਰ ਦਿੱਤੀ ਹੈ। ਮਤਲਬ ਕਿ ਜਿਹੜੇ ਅਸਿਸਟੈਂਟ ਪ੍ਰੋਫੈਸਰ ਸੀਗੇ, ਬੜੇ ਲੰਮੇ ਸਮੇਂ ਤੋਂ ਇੱਕ ਝਾਕ ਰੱਖ ਕੇ ਚੱਲ ਰਹੇ ਸੀਗੇ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਮੀਦ ਰੱਖ ਕੇ ਚੱਲ ਰਹੇ ਸੀਗੇ, ਤਾਂ ਇਹਨਾਂ ਦੀ ਨਲਾਇਕੀ ਕਰਕੇ, ਨਾਅਹਲੀਅਤ ਕਰਕੇ, ਜਾਂ ਕਹਿ ਲਓ ਬੇਈਮਾਨੀ ਕਰਕੇ, ਕਥਿਤ ਤੌਰ ਤੇ ਕੁਝ ਵੀ ਕਾਰਨ ਹੋ ਸਕਦਾ ਕਿ ਇੱਕ ਵਾਰੀ ਫਿਰ ਉਹਨਾਂ ਦੇ ਸਦਰ ਅਰਮਾਨ ਉਹ ਫਿਰ ਇੱਕ ਵਾਰੀ ਝੰਬੇ ਗਏ ਨੇ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਵਿਧਾਇਕ ਗੋਗੀ ਦੀ। ਕਹਿੰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਧਮਕੀ ਦੇ ਦਿੱਤੀ ਮਿੰਟੂ ਜੀ। ਇਹਨੂੰ ਕੀ ਹੋਇਆ, ਤੇ ਕੱਲ ਜੇ ਇਹਦੀ ਵੀਡੀਓ ਵਾਇਰਲ ਹੋਈ ਸੀ ਮੇਰੇ ਖਿਆਲ ਦੇ ਨਾਲ, ਤੇ ਤਾਂ ਨੱਚਦਾ ਪਿਆ ਸੀ, ਲੁਧਿਆਣੇ ਤੋਂ ਹੀ ਹੈ ਸ਼ਾਇਦ।
ਉਹ ਗਾਣਾ ਵੀ ਚੱਲ ਰਿਹਾ ਸੀ ਪਿੱਛੇ, ਹੁਣ ਪਤਾ ਨਹੀਂ, ਮੈਨੂੰ ਯਾਦ ਨਹੀਂ ਕਿ ਉਹ ਵਿਧਾਇਕ, ਵੈਸੇ ਲੁਧਿਆਣੇ ਦਾ ਸੀ ਜੀ। ਭਾਵੇਂ ਫੁੱਲਕਾਰੀ ਉੱਤੇ ਵੇਲ ਬੂਟੀਆਂ ਤੇ ਮਿੱਤਰਾਂ ਦੇ ਚਾਦਰੇ ਤੇ ਘੱਤ ਮੋਰਨੀ, ਕੁਛ ਏਦਾਂ ਦਾ ਗਾਣਾ ਚੱਲ ਰਿਹਾ ਸੀਗਾ। ਖੈਰ ਪਤਾ ਨਹੀਂ ਕੁਛ, ਸ਼ਾਇਦ ਕੋਈ ਇਹਦੇ ਚ ਨਾ ਗੜਬੜੀ ਹੋ ਗਈ ਹੋਵੇ। ਖੈਰ ਵੇਖੋ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਹੈ, ਹੁਣ ਉਹ ਕਹਿੰਦੇ ਨੇ ਕਿ ਇਹ ਵਿਗੜਿਆ ਇਸ ਕਰਕੇ ਕਿਉਂਕਿ ਮੈਨੂੰ ਇੱਕ ਟੈਲੀਫੋਨ ਆਇਆ ਕਿ ਮੈਂ ਗੋਲਡੀ ਦਾ ਗੁਰਗਾ, ਜਾਂ ਕਹਿ ਲਓ ਕਿ ਗੋਲਡੀ ਦਾ ਕੋਈ ਬੋਲਦਾ ਜੀ ਕਰਤਾ ਧਰਤਾ ਅੱਗੇ ਦਾ, ਤੇ ਇਸ ਕਰਕੇ ਜੀ ਹੁਣ ਮਸਲਾ ਖਰਾਬ ਹੋ ਗਿਆ। ਇਹਨਾਂ ਨੇ ਪੁਲਿਸ ਕੋਲ ਕੰਪਲੇਂਟ ਕਰ ਦਿੱਤੀ ਆ। ਦੇਖੋ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਗੁਰਪ੍ਰੀਤ ਗੋਗੀ ਹੋਰਾਂ ਨੇ ਕਿ 25 ਲੱਖ ਦੀ ਰੰਗਦਾਰੀ ਦੀ ਮੰਗ ਕੀਤੀ ਗਈ ਹੈ। ਪੈਸੇ ਨਾ ਦੇਣ ਦੀ ਸੂਰਤ ਚ ਉਹਨਾਂ ਨੇ ਆਖਿਆ ਕਿ ਗੋਲੀ ਮਾਰ ਦੇਂਗੇ। ਤੇ ਫਿਰ ਤੁਹਾਨੂੰ ਪਤਾ ਹੀ ਹੈ ਡਾਇਲੋਗ, ਅਗਲਾ ਡਾਇਲੋਗ ਤੇ ਇਹੀ ਹੋਏਗਾ ਨਾ, ਜਾਂ ਤਾਂ ਪੈਸੇ ਦੇ ਦੇ ਤੇ ਜਾਂ ਫਿਰ ਜਾਨ ਦੇ ਦੇ, ਦੋ ਹੀ ਚੀਜ਼ਾਂ ਹੋਣਗੀਆਂ। ਹੁਣ ਜੇ ਤਾਂ ਹੋਵੇ ਮੁੱਲਾ ਨਸਰੂਦੀਨ, ਉਹਨੇ ਕਿਹਾ ਸੀ, ਉਹਨੇ ਕਿਹਾ ਤੂੰ ਜਾਨ ਹੀ ਲੈ ਲੈ, ਇਹ ਤਾਂ ਇਹ ਕਿਹੜਾ ਮੇਰੀ ਆਪਣੀ ਹੈ ਜੀ, ਠੀਕ ਹੈ ਨਾ। ਪਰ ਜਿਹੜਾ ਮੈਂ ਜੋੜਿਆ ਹੈ, ਜੇ ਉਹ ਹੀ ਨਾ ਰਿਹਾ, ਜੇ ਤੂੰ ਉਹ ਹੀ ਲੁੱਟ ਕੇ ਲੈ ਗਿਆ ਤੇ ਫਿਰ ਮੇਰਾ ਬੁਢਾਪਾ ਕਿਸ ਕੰਮ ਹੈ, ਤੂੰ ਹੀ ਲੈ ਲਾ। ਚੋਰ ਭੱਜ ਗਿਆ ਸੀ, ਦੱਸਦੇ ਜੀ, ਚੋਰ ਭੱਜ ਗਿਆ ਸੀ। ਹੁਣ ਇੱਥੇ ਤਾਂ ਤੁਹਾਨੂੰ ਪਤਾ ਉਹ ਪੁਰਾਣੇ ਜ਼ਮਾਨਿਆਂ ਦੇ ਚੋਰ ਤੇ ਹੈ ਨਹੀਂ ਗੇ, ਉਹ ਤੇ ਸੋਚ ਵੀ ਲੈਂਦੇ ਸੀ। ਅੱਜ ਕੱਲ ਦੂਰੋਂ ਹੀ ਮਾਰਦੇ ਨੇ ਉਹ, ਅੱਜ ਕੱਲ ਤਾਂ ਬਰਸ਼ਟ ਵੀ ਮਾਰ ਦਿੰਦੇ ਨੇ, ਪਹਿਲਾਂ ਤਾਂ ਸਿੰਗਲ ਫਾਇਰ ਹੀ ਮਾਰਦੇ ਸੀਗੇ। ਖੈਰ ਇਹ ਹੁਣ ਮਾਮਲਾ ਪੁਲਿਸ ਦੇ ਕੋਲ ਚਲੇ ਗਿਆ ਵਾ, ਦੇਖਦੇ ਆ ਕੀ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਪੰਜਾਬ ਦੇ ਗਰੋਹਬਾਜ਼ ਇਸ ਤਰ੍ਹਾਂ ਭਗੌੜੇ ਨੇ ਜਾਂ ਵਾਂਟਡ ਨੇ, ਹਾਲਾਂਕਿ ਦੇਖੋ ਮੈਂ ਕੋਈ ਇਸ ਚੀਜ਼ ਦੀ ਤਸਦੀਕ ਨਹੀਂ ਕਰ ਸਕਦਾ, ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਪਰ ਜਿੰਨੇ ਵੀ ਕੇਸ ਟ੍ਰੇਸ ਹੋ ਰਹੇ ਆ ਜਾਂ ਜਿੰਨੀ ਵੀ ਮਤਲਬ ਕਿ ਕ੍ਰਿਮੀਨਲ ਸਾਇਕੀ ਨੂੰ ਥੋੜਾ ਪੜ੍ਹਿਆ ਜਿੰਨਾ ਵੀ, ਉਹਦੀ ਆਧਾਰ ਤੇ ਮੈਂ ਉਹਦੀ ਸੂਝ ਦੀ ਆਧਾਰ ਤੇ ਗੱਲ ਕਰਦਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨੀ ਸਖਤਾਈ ਹੈ। ਪੁਲਿਸ ਤਾਂ ਡੇਲੀ ਇਹਨਾਂ ਦੇ ਬੰਦੇ ਫੜ ਕੇ ਅੰਦਰ ਸੁੱਟੀ ਜਾਂਦੀ ਆ, ਬਹੁਤ ਬੁਰੀ ਕਰਦੀ ਪਈ ਹੈ ਜੀ ਜੀ, ਮਤਲਬ ਕਿ ਕਿਸੇ ਵੀ ਪੱਖ ਤੋਂ ਕੋਈ ਢਿੱਲ ਨਹੀਂ ਹੈ। ਤਾਂ ਇਸ ਸਖਤੀ ਦੇ ਦੌਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਬੇਵਕੂਫਾਨਾ ਹਰਕਤ ਕਰੇਗਾ ਕਿ ਐਮਐਲਏ ਨੂੰ, ਸਿਟਿੰਗ ਐਮਐਲਏ ਨੂੰ, ਔਰ ਜਿਹਦੀ ਸਰਕਾਰ ਹੈ, ਕਿ ਉਹਨੂੰ ਟੈਲੀਫੋਨ ਕਰ ਦੇਗਾ ਕਿ ਮੈਨੂੰ 25 ਲੱਖ ਦੇ ਜੀ। ਤਾਂ 25 ਲੱਖ ਵਾਲੀਆਂ ਤਾਂ 50 ਸਾਮੀਆਂ ਗਾ ਇਹਨਾਂ ਦੇ ਥੱਲੇ ਹੁੰਦੀਆਂ ਐਮਐਲਏ ਤੇ, ਜਿਹਨੂੰ ਮਰਜ਼ੀ ਘੇਰ ਲੈਣ ਜੀ। ਤਾਂ ਡਾਇਰੈਕਟ ਐਮਐਲਏ ਨੂੰ ਕਾਲ ਕਿਉਂ ਕਰਨਗੇ? ਸੋ ਇਸ ਕਰਕੇ ਇਹ ਜਿਹੜਾ ਠੱਗ ਲਾਣਾ ਵੀ ਚੱਲਦਾ ਪਿਆ, ਇਹਦੇ ਤੇ ਵੀ ਵਸਾ ਨਹੀਂ ਕੀਤਾ ਜਾਣਾ ਚਾਹੀਦਾ, ਟ੍ਰੇਸ ਕਰਨਾ ਚਾਹੀਦਾ ਮਾਮਲਾ ਕਿਸ ਧਮਕੀ ਦੇ ਪਿੱਛੇ ਕੌਣ ਹੈ। ਜੀ ਜੀ, ਬਿਲਕੁਲ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਮਿੰਟੂ ਜੀ ਕਪੂਰਥਲਾ ਦੀ ਸ਼ੂਗਰ ਮਿਲ ਦੀ, ਕਪੂਰਥਲਾ ਦੇ ਡੀਸੀ ਨੇ ਸ਼ੂਗਰ ਮਿਲ ਦੇ ਖਿਲਾਫ ਸਖਤ ਕਾਰਵਾਈ ਕਰਤੀ ਹੈ ਕਹਿੰਦੇ ਕੋਈ। ਦੇਖੋ ਇਹ ਸ਼ੂਗਰ ਮਿਲ ਵਾਲੇ ਉਹੀ ਨੇ ਜਿਹੜੇ ਅਕਾਲੀ ਦਲ ਬਾਦਲ ਦੇ ਵਿੱਚ ਬੜੀਆਂ ਚੜ੍ਹਤਾਂ ਰੱਖਣ ਵਾਲੇ ਬੰਦੇ ਸੀਗੇ ਜੀ, ਬਾਅਦ ਦੇ ਵਿੱਚ ਰਾਜ ਭਾਗ ਗਿਆ, ਜਿੱਧਰ ਗਏ ਬਾਣੀਏ ਉੱਧਰ ਗਏ ਬਾਜ਼ਾਰ ਕਹਿੰਦੇ ਹੁੰਦੇ ਆ ਨਾ ਜੀ ਜੀ, ਜਿੱਧਰ ਗਏ ਬਾਣੀਏ ਤੇ ਉੱਧਰ ਗਏ ਬਾਜ਼ਾਰ। ਤਾਂ ਖੈਰ ਗੱਲ ਇਹ ਹੈ ਕਿ ਫਗਵਾੜੇ ਦੀ ਜਿਹੜੀ ਹੈ ਵਾਹਦ ਸੰਦਰ ਸ਼ੂਗਰ ਮਿਲ, ਸਾਰਿਆਂ ਨੂੰ ਨਾਮ ਯਾਦ ਆ ਗਿਆ ਹੋਵੇਗਾ। ਤਾਂ ਖੈਰ ਹੁਣ ਇਹਦੇ ਵਿੱਚ ਚੱਕਰ ਕੀ ਹੈ ਕਿ ਇਹਨਾਂ ਦਾ ਬਕਾਇਆ ਖਲੋਤਾ ਹੈ, ਕਿਸਾਨਾਂ ਦਾ ਬਕਾਇਆ ਕਹਿ ਸਕਦੇ, ਪਰ ਇਹਨਾਂ ਦਾ ਬਕਾਇਆ ਇਹਨਾਂ ਨੇ ਦੇਣਾ ਆ। ਹੁਣ ਉੱਥੇ ਚੱਲ ਰਿਹਾ ਧਰਨਾ, ਅੱਜ ਮੇਰੇ ਖਿਆਲ ਦੇ ਨਾਲ ਮੀਟਿੰਗ ਵੀ ਹੋਈ ਸੀਗੀ, ਇਹਨਾਂ ਨੇ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਕਿ ਜਦ ਤੱਕ ਸਾਡੇ ਪੈਸੇ ਸਾਡੀ ਤਲੀ ਤੇ ਨਹੀਂ ਰੱਖਦੇ ਅਸੀਂ ਇੱਥੋਂ ਧਰਨਾ ਨਹੀਂ ਦੇ ਚੱਕਣਾ ਜੀ। ਫਿਰ ਇਹਦੇ ਤੇ ਹੁਣ ਜਿਹੜੇ ਉੱਥੇ ਡੀਸੀ ਨੇ ਮੇਰੇ ਖਿਆਲ ਦੇ ਨਾਲ ਸਰੰਗਲ ਸਾਹਿਬ, ਤਾਂ ਉਹਨਾਂ ਨੇ ਇਹਦੇ ਤੇ ਇੱਕ ਕਾਰਵਾਈ ਕਰ ਦਿੱਤੀ ਆ ਕਿ ਬਈ ਜਿੰਨਾ ਵੀ ਇਹਨਾਂ ਦਾ ਕੋਈ ਹੈਗਾ ਮਾਲ ਆ ਸੁਭਾਅ, ਮਤਲਬ ਕਿ ਉਸ ਫਰਮ ਦਾ ਜੀ, ਕਿ ਉਹਨੂੰ ਅਟੈਚ ਕੀਤਾ ਜਾਵੇ ਨਾਲ। ਉਹਨਾਂ ਨੇ ਮਤਲਬ ਕਿ ਲਿਖਿਆ ਜੋ ਵੀ ਉਹ ਇਹ ਆ ਕਿ ਗੰਨਾ ਉਤਪਾਦਕਾਂ ਨੂੰ ਸਾਲ 2021-22 ਤੱਕ 122 ਕਰੋੜ ਦੀ ਅਦਾਇਗੀ ਕੀਤੀ ਜਾਣੀ ਸੀ, ਮਤਲਬ ਕਿ ਇਹਨਾਂ ਵੱਲੋਂ, ਜਿਸ ਤੋਂ 23/5/2022 ਤੱਕ 86.64 ਕਰੋੜ, ਮਤਲਬ ਕਿ 86 ਕਰੋੜ 64 ਲੱਖ ਰੁਪਏ ਦੀ ਅਦਾਇਗੀ ਹੋ ਗਈ, ਜਦ ਕਿ 35 ਕਰੋੜ 75 ਲੱਖ ਰੁਪਏ ਦਾ ਬਕਾਇਆ ਜੇ ਖਲੋਤਾ ਹੈ ਜੀ। ਤੇ ਨਾਲ ਉਹਨਾਂ ਨੇ ਸਪਸ਼ਟ ਕੀਤਾ ਕਿ ਮਿਲ ਦੇ ਜੀਐਮ ਨੂੰ ਹਦਾਇਤ ਜਾਰੀ ਕਰਨ ਦੇ ਬਾਵਜੂਦ ਅਦਾਇਗੀ ਨਾ ਕਰਨ ਕਰਕੇ ਅਮਨ ਤੇ ਕਾਨੂੰਨ ਦੇ ਵਿਗਾੜ ਦੀ ਸਥਿਤੀ ਪੈਦਾ ਹੋ ਸਕਦੀ ਹੈ। ਤੇ ਨਾਲ ਫਿਰ ਅੱਗੇ ਕਹਿੰਦੇ ਨੇ ਕਿ 14 ਦਿਨ ਦੇ ਅੰਦਰ ਅੰਦਰ ਜੇ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਸ਼ੂਗਰ ਕੇਨ ਕੰਟਰੋਲ ਆਰਡਰ 1966 ਤਹਿਤ, ਜ਼ਰੂਰੀ ਵਸਤਾਂ ਐਕਟ 1955 ਤਹਿਤ 15% ਨਾਲ ਵਿਆਜ ਵੀ ਦੇਣਾ ਹੁੰਦਾ ਹੈ ਜੀ। ਤੇ ਨਾਲ ਉਹਨਾਂ ਕਿ ਬੰਦਾ ਅਨੁਸਾਰ ਉਕਤ ਸ਼ੂਗਰ ਮਿਲ ਤੋਂ ਗੰਨੇ ਦੀ ਬਕਾਇਆ ਰਕਮ ਵਿਆਜ ਸਮੇਤ ਰਿਕਵਰ ਕੀਤੀ ਜਾਣੀ ਹੈ, ਜੋ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਦਿੱਤੀ ਜਾਏਗੀ। ਮਤਲਬ ਕਿ ਇਹਨਾਂ ਨੇ ਸਿੱਧੇ ਤੌਰ ਤੇ ਕਹੀਏ ਕਿ ਅਟੈਚ ਕਰਨ ਦਾ ਹੁਕਮ ਦੇ ਦਿੱਤਾ ਹੈ ਕਿ ਜੇ ਇਹ ਨਹੀਂ ਦਿੰਦੇ ਬਕਾਇਆ
तद फिर ਅਸੀਂ ਇਸ ਜ਼ਮੀਨ ਨਾਲ ਜੋ ਵੀ ਮਤਲਬ ਕਿ ਕਮਾਈ ਹੋਏਗੀ ਤਾਂ ਫਿਰ ਉਹਦੇ ਨਾਲ ਬਕਾਇਆ ਦੇਵਾਂਗੇ ਜੋ ਕਾਨੂੰਨ ਦੇ ਮੁਤਾਬਕ ਹੋਏਗਾ। ਤਾਂ ਇਹ ਸਾਰਾ ਕੁਝ ਹੈ ਜਿਹੜਾ ਇੱਕ ਪਾਸੇ ਚੱਲ ਰਿਹਾ, ਪਰ ਹੁਣ ਇਹ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਸਾਰੀ ਕਾਰਵਾਈ ਜਿਹੜੀ ਹੈ ਉਹ ਅੰਜਾਮ ਦਿੱਤੀ ਜਾਂਦੀ। ਪਰ ਇਹ ਕਦਮ ਕਾਫੀ ਵੱਡਾ ਸਮਝਿਆ ਜਾ ਰਿਹਾ, ਬਹੁਤ ਵੱਡਾ ਕਦਮ ਹੈ ਕਿ ਇਸ ਤਰ੍ਹਾਂ ਕਿਸੇ ਧਰਨੇ ਦੇ ਦੌਰਾਨ ਹੀ ਕੋਈ ਡੀਸੀ ਇਹ ਐਲਾਨ ਕਰਦੇ ਕਿ ਇਹਨਾਂ ਦੀ ਪ੍ਰਾਪਰਟੀ ਅਟੈਚ ਕਰ ਦਿਓ। ਜੀ ਜੀ, ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ, ਨਿਤਿਸ਼ ਨੂੰ ਲੈ ਕੇ, ਬਿਹਾਰ ਤੋਂ ਜਿਹੜੀ ਰਾਜਨੀਤੀ ਹੈ ਸਵੇਰੇ ਨਿਤਿਸ਼ ਨੇ ਬੀਜੇਪੀ ਤੇ ਪਲਟਵਾਰ ਕੀਤਾ, ਜਾਂ ਕਹਿ ਲਓ ਕਿ ਸਰਕਾਰ ਡਿੱਗ ਪਈ ਹੈ ਬੀਜੇਪੀ ਗੱਠਜੋੜ ਵਾਲੀ। ਹੁਣ ਉੱਥੇ ਆਰਜੇਡੀ ਵਾਲੇ ਨਿਤਿਸ਼ ਤੇ ਕਾਂਗਰਸ ਵਾਲੇ ਜਿਹੜੇ ਆ ਮਿਲ ਕੇ ਸਰਕਾਰ ਬਣਾਉਣਗੇ, ਜਨਤਾ ਦਲ ਯੂਨਾਈਟਿਡ। ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਆਮ ਆਦਮੀ ਪਾਰਟੀ, ਅਕਾਲੀ ਦਲ ਦੀ ਬਗਾਵਤ, ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ ਹੋਈ ਹੈ, ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਧਮਕੀ ਦਿੱਤੀ ਹੈ, ਤੇ ਸ਼ੂਗਰ ਮਿਲ ਤੱਕ ਆਪਾਂ ਕੀ ਅਹਿਮ ਖਬਰਾਂ ਲੈ ਕੇ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਵੀ ਕੁਝ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦਿੰਦੇ ਚੱਲਾਂਗੇ ਖਾਸ ਜਾਣਕਾਰੀਆਂ। ਬੰਬੀਹਾ ਗੈਂਗ ਤੇ ਸੁਖਬੀਰ ਦੀ ਜ਼ੀਰਾ ਅਦਾਲਤ ਦੇ ਵਿੱਚ ਜਿਹੜੀ ਪੇਸ਼ੀ ਹੋਈ ਹੈ, ਇਸ ਬਾਬਤ ਇੱਕ ਖਬਰ ਅਹਿਮ ਹੈ। ਕਰਤਾਰਪੁਰ ਸਾਹਿਬ ਦੇ ਵਿੱਚ ਵੀ ਦੋ ਚਾਚਾ ਭਤੀਜਾ 75 ਸਾਲਾਂ ਬਾਅਦ ਮਿਲੇ ਨੇ। ਇਸ ਖਬਰ ਤੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਇਹ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ। ਸੜਕ ਜਾਮ ਦੇ ਮਾਮਲੇ ਦੇ ਵਿੱਚ ਸੁਖਬੀਰ ਨੇ ਜ਼ੀਰਾ ਅਦਾਲਤ ਦੇ ਵਿੱਚ ਪੇਸ਼ੀ ਭੁਗਤੀ ਹੈ। ਸਿਵਲ ਕੋਰਟ ਜੀਰਾ ਦੇ ਵਿੱਚ ਪੇਸ਼ੀ ਭੁਗਤਣ ਸੁਖਬੀਰ ਬਾਦਲ ਪਹੁੰਚੇ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਦਸੰਬਰ 2017 ਦੇ ਵਿੱਚ ਪੰਚਾਇਤੀ ਚੋਣਾਂ ਦੇ ਦੌਰਾਨ ਜੀਰਾ ਦੇ ਕਸਬਾ ਮੱਲਾਂਵਾਲਾ ਦੇ ਵਿੱਚ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਖਾਰਜ ਕਰ ਦਿੱਤੀਆਂ ਗਈਆਂ ਸਨ ਅਤੇ ਇਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਲਾਕੇ ਦੀ ਲੀਡਰਸ਼ਿਪ ਵੱਲੋਂ ਅੰਮ੍ਰਿਤਸਰ ਬਠਿੰਡਾ ਮਾਰਗ ਤੇ ਹਰੀਕੇ ਪੱਤਣ ਬੰਗਾਲੀ ਵਾਲਾ ਪੁਲ ਸੜਕ ਜਿਹੜਾ ਜਾਮ ਕਰ ਦਿੱਤਾ ਗਿਆ ਸੀ। ਬੰਗਾਲੀ ਵਾਲਾ ਪੁਲ ਕੋਲੋਂ ਹਾਈਵੇ ਜਾਮ ਕਰ ਦਿੱਤਾ ਗਿਆ ਸੀ। ਇਸੇ ਮਸਲੇ ਤੇ ਇਸੇ ਹੀ ਪ੍ਰੋਟੈਸਟ ਤੋਂ ਬਾਅਦ 8 ਦਸੰਬਰ ਨੂੰ ਥਾਣਾ ਮਖੂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਣੇ 49 ਜਣਿਆਂ ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਪੇਸ਼ੀ ਭੁਗਤਣ ਦੇ ਲਈ ਸੁਖਬੀਰ ਸਿੰਘ ਬਾਦਲ 10 ਅਕਾਲੀ ਵਰਕਰਾਂ ਸਣੇ ਜ਼ੀਰਾ ਦੀ ਅਦਾਲਤ ਦੇ ਵਿੱਚ ਪਹੁੰਚੇ। ਸਮੇਂ-ਸਮੇਂ ਦੀ ਗੱਲ ਹੈ, 10 ਅਕਾਲੀ ਵਰਕਰਾਂ ਸਣੇ ਪਹੁੰਚੇ ਸੀ ਜ਼ੀਰਾ ਦੀ ਅਦਾਲਤ ਦੇ ਵਿੱਚ, ਜਿਹੜੇ ਸੁਖਬੀਰ ਬਾਦਲ ਪਿੱਛੇ ਕਦੇ 300 ਗੱਡੀਆਂ ਹੀ ਹੁੰਦੀਆਂ ਸੀ। ਉਦੋਂ ਤੁਸੀਂ ਉਹ ਵੇਖੀਆਂ ਹੋਣੀਆਂ ਤਸਵੀਰਾਂ, ਤੁਹਾਡੇ ਯਾਦ ਹੋਣੀਆਂ ਜਦੋਂ ਇਹ 2017 ਦੀ ਗੱਲ ਹੈ। ਜਦੋਂ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਦੌਰਾਨ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਖਾਰਜ ਹੋਈਆਂ ਸੀਗੀਆਂ। ਉੱਥੇ ਇਹ ਬੈਠੇ ਸੀ ਸਾਰੇ ਹਾਈਵੇ ਦੇ ਉੱਤੇ ਤੇ ਉਸ ਤੋਂ ਬਾਅਦ ਕੇਸ ਦਰਜ ਹੋ ਗਿਆ ਸੀ। ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ, ਉਹ ਵੀਡੀਓ ਸੀਗੀ ਸੁਖਬੀਰ ਸਿੰਘ ਬਾਦਲ ਦੀ ਖੁਦ ਦੀ, ਜਿਸ ਦੇ ਵਿੱਚ ਇਹ ਕਹਿ ਰਹੇ ਨੇ ਕਿ ਜਿਹੜੇ ਜਿਨ੍ਹਾਂ ਨੂੰ ਘਰੇ ਨਹੀਂ ਕੋਈ ਪੁੱਛਦਾ ਉਹ ਧਰਨਾ ਲਾਉਣ ਬਹਿ ਜਾਂਦੇ ਆ। ਸੋ ਆਪ ਇਹ ਫਿਰ ਅੰਮ੍ਰਿਤਸਰ ਬਠਿੰਡਾ ਮਾਰਗ ਤੇ ਇਹਨਾਂ ਨੇ ਧਰਨਾ ਲਾਇਆ। ਹੁਣ ਤਾਂ ਮੁੱਕਰ ਵੀ ਨਹੀਂ ਸਕਦੇ ਕਿਉਂਕਿ ਧਰਨਾ ਲਾਉਣ ਤੋਂ ਬਾਅਦ ਇਹਨਾਂ ਤੇ ਪਰਚਾ ਹੋਇਆ ਤੇ ਹੁਣ ਉਸੇ ਦੇ ਵਿੱਚ ਹੀ ਪੇਸ਼ੀ ਭੁਗਤੀ ਹੈ। ਤੁਹਾਨੂੰ ਯਾਦ ਹੋਣਾ ਇੱਕ ਲਾਲ ਡੈਰੀ ਵਾਲੀ ਵੀਡੀਓ ਵੀ ਵਾਇਰਲ ਹੋਈ ਸੀ ਇਹਨਾਂ ਦੀ ਫਿਰੋਜ਼ਪੁਰ ਦੇ ਵਿੱਚ ਬੋਲਦਿਆਂ। ਕਹਿੰਦੇ ਸੀ ਲਾਲ ਡੈਰੀ ਮੇਰੇ ਕੋਲ ਲਾਈਵ ਹੀ ਹੈ ਜਿਹਦੇ ਵਿੱਚ ਮੈਂ ਅਫਸਰਾਂ ਦੇ ਨਾਂ ਲਿਖੇ ਹੋਏ ਆ। ਸੋ ਉਹ ਉਦੋਂ ਦੀਆਂ ਗੱਲਾਂ ਨੇ ਜਦੋਂ ਗੁੱਡੀਆਂ ਚੜੀਆਂ ਹੁੰਦੀਆਂ ਸੀ, ਜਦੋਂ ਪੂਰੀ ਜੈ ਜੈਕਾਰ ਆਸੇ-ਪਾਸੇ, ਜਿਹੜੇ ਜੀ ਹਜ਼ੂਰਗੇ ਵਾਧੂ, ਜਿਹੜੇ ਅੱਜ ਕੱਲ੍ਹ ਵੀ ਵੈਸੇ ਤਾਂ ਕਾਫੀ ਨੇ, ਪਰ ਅਸਲ ਦੇ ਵਿੱਚ ਕੀ ਹੈ ਕਿ ਸਮਾਂ ਬੜਾ ਬਲਵਾਨ ਆ। ਠੀਕ ਹੈ, ਡੈਮੋਕ੍ਰੇਸੀ ਦੇ ਵਿੱਚ ਸਾਰਾ ਕੁਛ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੇਖਣਾ ਪੈਂਦਾ। ਅੱਜ ਜਿਹੜੀ ਪਾਰਟੀ ਭਾਜਪਾ ਜਿਹੜੀ ਅੱਜ ਸਾਰਾ ਕੁਛ ਹੀ ਭੁੱਲੀ ਬੈਠੀ, ਜਿਹੜੇ ਕਹਿੰਦੇ ਕਿ ਜ਼ਮੀਨ ਵੀ ਮੋਦੀ ਹੈ ਤੇ ਅਸਮਾਨ ਵੀ ਮੋਦੀ ਹੈ, ਉਹਨਾਂ ਕੋਲੇ ਵੀ ਕਦੇ 2 ਸੀਟਾਂ ਹੁੰਦੀਆਂ ਸੀ। ਉਹਨਾਂ ਨੇ ਵੀ ਕਦੇ ਲੁੱਕ ਕੇ ਜਾਨਾਂ ਬਚਾਈਆਂ, ਕਦੇ ਕਿਵੇਂ ਕਦੇ ਕਿਵੇਂ, ਪਰ ਉਹਨਾਂ ਦਾ ਸਿਆਸਤ ਕਰਨ ਦਾ ਢੰਗ ਕੁਛ ਹੋਰ ਹੈ। ਸੁਖਬੀਰ ਸਿੰਘ ਬਾਦਲ ਜਿਹੜੇ ਹੈ, ਇਹਨਾਂ ਨੇ ਇੱਥੋਂ ਹੀ ਸ਼ੁਰੂਆਤ ਹੋਈ ਸੀ ਅਸਲ ਦੇ ਵਿੱਚ ਗੁੰਡਾਗਰਦੀ ਦੀ। ਪੰਚਾਇਤੀ ਚੋਣਾਂ ਦੇ ਵਿੱਚ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਬੂਥ ਰੋਕਣੇ, ਗੁੰਡਾਗਰਦੀ ਕਰਨੀਆਂ, SOI ਨੂੰ ਪਾਵਰਾਂ ਦੇਣੀਆਂ, ਇਹ ਸਭ ਕੁਛ ਉੱਥੇ ਹੋਇਆ। ਇਹ ਕੋਈ ਨਵੀਂ ਗੱਲ ਨਹੀਂ ਹੈ। ਪਰ ਜਦੋਂ ਇਹਨਾਂ ਨਾਲ ਹੋਇਆ ਉਦੋਂ ਪਤਾ ਲੱਗਿਆ ਕਿ ਜਦੋਂ ਕਿਸੇ ਨਾਲ ਹੁੰਦੀ ਹੈ ਤੇ ਉਹ ਕਿੱਡੀ ਭੈੜੀ ਹੁੰਦੀ ਹੈ। ਫਿਰ ਧਰਨੇ ਲਾਉਣ ਭੱਜੇ, ਧਰਨਾ ਲਾਉਣ ਵੇਲੇ ਹਾਈਵੇ ਰੋਕ ਲਿਆ, ਹਾਈਵੇ ਰੋਕ ਲਿਆ ਫਿਰ ਤਾਂ ਤੁਹਾਨੂੰ ਪਤਾ ਫਿਰ ਪਰਚਾ ਤਾਂ ਫਿਰ ਹੋਣਾ ਹੀ ਸੀਗਾ। ਹੁਣ ਪੇਸ਼ੀ ਭੁਗਤਣ ਜੀਰਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੂੰ ਪੇਸ਼ੀ ਭੁਗਤਣੀ ਪਈ। ਪੇਸ਼ੀ ਤਾਂ ਫਿਰ ਭੁਗਤਣੀ ਪਊਗੀ, ਜਿਸ ਰਾਜ ਦੇ ਵਿੱਚ ਅਹੁਦੇ ਮਾਣੇ ਆ, ਕਾਨੂੰਨ ਦੀ ਪਾਲਣਾ ਉਸੇ ਰਾਜ ਦੀ ਕਰਨੀ ਪੈਣੀ ਹੈ। ਖੈਰ, ਆਪਾਂ ਗੱਲ ਕਰੀਏ ਮੀਤ ਹੇਅਰ ਦੀ, ਜਿਹੜੇ ਕਿ ਪੰਜਾਬ ਦੇ ਸਪੋਰਟਸ ਮਿਨਿਸਟਰ ਨੇ, ਖੇਡ ਮੰਤਰੀ ਨੇ। ਮੀਤ ਹੇਅਰ ਨੂੰ ਇੱਕ ਗੱਲ ਬੜੀ ਜਿਹੜੀ ਆ ਉਹ ਮਹਿਸੂਸ ਹੋਣੀ ਵੀ ਚਾਹੀਦੀ ਹੈ। ਉਹ ਕਹਿੰਦੇ ਕਿ ਪੰਜਾਬੀ ਇੰਗਲੈਂਡ ਲਈ ਖੇਡ ਰਹੇ ਆ, ਮੈਡਲ ਜਿੱਤ ਰਹੇ ਆ, ਕੈਨੇਡਾ ਲਈ ਖੇਡ ਰਹੇ ਆ, ਮੈਡਲ ਜਿੱਤ ਰਹੇ ਆ। ਉਹਨਾਂ ਨੇ ਕੁਛ ਖਿਡਾਰੀਆਂ ਦੇ ਨਾਮ ਵੀ ਦੱਸੇ ਆ, ਅਮਰਵੀਰ ਢੇਸੀ, ਮਨਤੀਰ ਕੂਨਰ ਸੌਰੀ, ਤੇ ਇਸੇ ਤਰ੍ਹਾਂ ਉਹ ਕਹਿੰਦੇ ਕੈਨੇਡਾ ਦੀ ਜਿਹੜੀ ਹਾਕੀ ਟੀਮ ਹੈ ਉਹਦੇ 'ਚ 6 ਪੰਜਾਬੀ ਖਿਡਾਰੀ ਹੈ ਤੇ ਪੰਜਾਬ ਤੋਂ ਖਿਡਾਰੀਆਂ ਨੇ ਕਾਮਨਵੈਲਥ ਦੇ ਵਿੱਚ 17 ਖਿਡਾਰੀਆਂ ਨੇ ਮੈਡਲ ਜਿੱਤਿਆ, ਵੱਖ-ਵੱਖ ਖਿਡਾਰੀਆਂ ਨੇ। ਉਹਨਾਂ ਨੂੰ ਹੁਣ ਲੱਗਿਆ ਕਿ ਪੰਜਾਬ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈ, ਪਰ ਖਿਡਾਰੀਆਂ ਨੂੰ ਪਲੇਟਫਾਰਮ ਦੀ ਜ਼ਰੂਰਤ ਹੈ। ਉਹ ਕਹਿੰਦੇ ਕਿ ਜੇਕਰ ਅਸੀਂ ਇਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੀ ਕਾਮਯਾਬ ਹੋ ਰਹੇ ਹਾਂ ਤਾਂ ਸਾਨੂੰ ਇੱਥੇ ਵੀ ਧਿਆਨ ਦੇਣਾ ਪੈਣਾ ਹੈ। ਤੇ ਉਹ ਕਹਿੰਦੇ ਕਿ ਅਸੀਂ ਹੁਣ ਸਾਡੀ ਜਿਹੜੀ ਆ ਉਹ ਡਿਊਟੀ ਬਣਦੀ ਹੈ ਕਿ 14 ਤੋਂ ਲੈ ਕੇ 50 ਸਾਲ ਤੱਕ ਅਸੀਂ ਖੇਡਾਂ ਕਰਾਵਾਂਗੇ ਵੀ ਤੇ ਬਲਾਕ ਲੈਵਲ ਤੋਂ ਟੈਲੈਂਟ ਨੂੰ ਪਛਾਣਾਂਗੇ ਤੇ ਉਹਨਾਂ ਦੀ ਅੱਗੇ ਵਧਣ ਦੇ ਵਿੱਚ ਮਦਦ ਕਰਾਂਗੇ। ਖੇਡ ਮੰਤਰੀ ਜਿਹੜੇ ਕੇਂਦਰੀ ਖੇਡ ਮੰਤਰੀ ਨੇ ਅਨੁਰਾਗ ਠਾਕਰ, ਉਹਨਾਂ ਦੇ ਨਾਲ ਵੀ ਮੁਲਾਕਾਤ ਇਹਨਾਂ ਨੇ ਕੀਤੀ ਹੈ। 2 ਮਹੀਨੇ ਚਲਾਵਾਂਗੇ ਕਹਿੰਦੇ ਖੇਡ ਮੇਲਾ, 5 ਲੱਖ ਖਿਡਾਰੀ ਉਹਦੇ 'ਚ ਹਿੱਸਾ ਲੈਣਗੇ।
ਖੈਰ ਬਿਲਕੁਲ ਇਹ ਕਿਸੇ ਵੀ ਸਪੋਰਟਸ ਮਿਨਿਸਟਰ ਦਾ ਫਰਜ਼ ਬਣਦਾ ਹੈ ਕਿ ਉਹ ਜੋ ਵੀ ਉਹਦੇ ਕੋਲੇ ਸੰਭਾਵਨਾਵਾਂ ਨੇ ਉਹ ਆਪਣੇ ਯੰਗਸਟਰਸ ਦੇ ਵਿੱਚ, ਨੌਜਵਾਨਾਂ ਦੇ ਵਿੱਚ ਦੇਖਦਾ ਹੈ, ਉਹਨਾਂ ਸੰਭਾਵਨਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਉਹਨਾਂ ਸੰਭਾਵਨਾਵਾਂ ਨੂੰ ਜਿਹੜਾ ਉਹ ਹੋਰ ਤਰਾਸ਼ਿਆ ਜਾਵੇ ਤੇ ਉਹਨਾਂ ਤੇ ਕੰਮ ਹੋਣਾ ਚਾਹੀਦਾ। ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਕੀ ਕੀਤਾ, ਖਿਡਾਰੀਆਂ ਵਾਸਤੇ ਗਲ ਦੇ ਵਿੱਚ ਕੋਟ ਜਿਹਾ ਪਾ ਕੇ ਤੇ ਉਹ ਕੜਛੀ ਜਿਹੀ ਮਾਰੀ ਜਾਂਦੇ ਆ, ਦੇਗ ਰੱਖ ਕੇ ਉਹਦੇ ਤੇ ਕੜਾਹੀ ਰੱਖ ਕੇ ਚੁੱਲ੍ਹੇ ਤੇ। ਲੋਕਾਂ ਨੂੰ ਬੜਾ ਲੱਗਿਆ ਕੈਪਟਨ ਸਾਹਿਬ ਖੁਦ ਖਾਣਾ ਤਿਆਰ ਕਰ ਰਿਹਾ ਥਾ। ਸਾਡਾ ਮੀਡੀਆ ਵੀ ਤੁਹਾਨੂੰ ਪਤਾ ਹੀ ਹੈ, ਉਹੀ ਖਬਰਾਂ ਨੂੰ ਫਿਰ ਸ਼ੇਅਰ ਕਰੀ ਜਾਂਦਾ ਵਾਰੀ-ਵਾਰੀ, ਉਹੀ ਫੋਟੋ ਜ਼ੂਮ ਕਰਕੇ, ਕਦੇ ਜ਼ੂਮ ਇਨ, ਕਦੇ ਜ਼ੂਮ ਆਊਟ, ਬੜਾ 5-7 ਦਿਨ ਗਾਹ ਪਿਆ। ਪਰ ਕਦੇ ਕਿਸੇ ਨੇ ਪੁੱਛਿਆ ਕਿ ਪੰਜਾਬ ਦੇ ਵਿੱਚ ਖਿਡਾਰੀਆਂ ਨੂੰ ਕਿੰਨੇ ਪੈਸੇ ਮਿਲਦੇ ਆ ਰੋਜ਼ ਦੀ ਰੋਟੀ ਖਾਣ ਵਾਸਤੇ, ਡਾਈਟ ਜਿਹਨੂੰ ਕਹਿ ਦਿੰਦੇ ਆਪਾਂ, ਕਿੰਨੇ ਕਿੰਨੇ ਪੰਜਾਬ ਦੇ ਵਿੱਚ ਹਾਕੀ ਦੇ ਮੈਦਾਨ ਨੇ, ਕਿੰਨੇ ਪੰਜਾਬ ਦੇ ਵਿੱਚ ਖੇਡ ਸਟੇਡੀਅਮ ਨਵੇਂ ਬਣੇ ਨੇ, ਕਿੰਨੇ ਕਿੰਨੇ ਕੋਚਾਂ ਨੂੰ ਉਹਨਾਂ ਦਾ ਜਿਹੜਾ TAD ਹੈ ਜਾਂ ਹੋਰ ਪੈਸੇ ਮਿਲਦੇ ਆ। ਖੇਡ ਪੰਜਾਬ ਦਾ ਖੇਡ ਬਜਟ ਚੱਕ ਕੇ ਵੇਖੋ, ਜੇ ਤੁਹਾਨੂੰ ਅਸਲੀ ਤਸਵੀਰ ਵੇਖਣੀ ਹੈ, ਖਾਸ ਕਰਕੇ ਪਿਛਲੇ 15 ਕੁ ਸਾਲਾਂ ਦਾ। ਆਏ ਸਾਲ ਕੱਟ, ਔਰ ਖਿਡਾਰੀ ਤਾਂ ਵਿਚਾਰੇ ਇਸ ਖਬਰਾਂ ਕਰਦੇ ਰਹੇ ਆ, ਖੇਡਾਂ 'ਚੋਂ ਮੈਡਲ ਜਿੱਤ ਕੇ ਆਏ ਆ, ਨੌਕਰੀਆਂ ਨਹੀਂ ਮਿਲੀਆਂ। ਜਿਹੜੇ ਆਹ ਹੁਣ ਅਸੀਂ ਦੇਖਦੇ ਹਾਂ ਪੰਜਾਬ ਪੁਲਿਸ ਦੇ ਵਿੱਚ ਖਿਡਾਰੀ, ਇਹ ਤਾਂ ਪੁਰਾਣੇ ਅਪੁਆਇੰਟ ਕੀਤੇ, ਇਹਨਾਂ ਨੂੰ ਪੁਰਾਣੇ ਨਿਯੁਕਤੀ ਪੱਤਰ ਮਿਲੇ ਹੋਏ ਆ। ਨਵਿਆਂ ਨੇ ਤਾਂ ਬਹੁਤ ਖੱਜਲ ਖੁਆਰੀ ਹੋਈ, ਈਵਨ ਕਿ ਇੱਥੋਂ ਤੱਕ ਕਿ ਹਾਕੀ ਦੇ ਖਿਡਾਰੀਆਂ ਨੂੰ ਵੀ ਖੱਜਲ ਖੁਆਰ ਹੋਣਾ ਪਿਆ। ਹਰਮਨਪ੍ਰੀਤ ਦਾ ਵੀ BA ਦਾ ਰੌਲਾ ਪੈ ਗਿਆ ਸੀ, ਡਿਗਰੀ ਦਾ। ਉਹ ਕੁੜੀ ਕ੍ਰਿਕਟ ਖੇਡਦੀ ਹੈ, ਮੋਗਾ ਜ਼ਿਲ੍ਹੇ ਤੋਂ ਆ, ਇਸ ਵੇਲੇ ਸ਼ਾਇਦ ਉਹ ਕਪਤਾਨ ਵੀ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ। ਤਾਂ ਉਹਨਾਂ ਨੇ ਖਿਡਾਰੀਆਂ ਨੂੰ, ਜੇਕਰ ਤੁਸੀਂ ਇਸੇ ਤਰ੍ਹਾਂ ਦਰ-ਦਰ ਭਟਕਾਉਣਾ ਤੇ ਉਹ ਫਿਰ ਵਿਚਾਰੇ ਕਰਨਗੇ ਕੀ? ਫਿਰ ਤਾਂ ਉਹਨਾਂ ਨੂੰ ਲੱਗੂਗਾ ਯਾਰ 5-7 ਸਾਲ ਗਾਲਾਂਗੇ ਤੇ ਆਪਦਾ ਕਿਸੇ ਪਾਸੇ ਕੋਈ ਕੰਮ ਧੰਦਾ ਸਿੱਖੀਏ ਤੇ ਰੋਜ਼ੀ-ਰੋਟੀ ਜੋਗੇ ਤਾਂ ਹੋਈਏ। ਸੋ ਹੇਅਰ ਸਾਹਿਬ, ਤੁਸੀਂ ਗੱਲ ਤਾਂ ਸਹੀ ਕੀਤੀ ਆ, ਪਰ ਜੇ ਤੁਸੀਂ ਇਸ ਨੂੰ ਅਮਲੀ ਜਾਮਾ ਪਹਿਨਾ ਦਿਓ, ਬਾਕੀ ਗੱਲ ਹੈ ਕਿ ਪੰਜਾਬੀ ਬਾਹਰਲੇ ਮੁਲਕਾਂ 'ਚ ਜਾ ਕੇ ਇਕੱਲੀਆਂ ਖੇਡਾਂ 'ਚ ਕਾਮਯਾਬ ਹੀ ਨਹੀਂ ਹੋਏ। ਪੰਜਾਬੀਆਂ ਨੇ ਹੋਰ ਵੀ ਕਈ ਮਹਿਕਮਿਆਂ ਦੇ ਵਿੱਚ, ਅਦਾਰਿਆਂ ਦੇ ਵਿੱਚ, ਹੋਰ ਵੀ ਕਈ ਵਿਭਾਗਾਂ ਦੇ ਵਿੱਚ ਮੱਲਾਂ ਮਾਰੀਆਂ ਨੇ। ਪੰਜਾਬੀ ਅੱਜ-ਕੱਲ੍ਹ ਢੁੱਕਵੀਆਂ ਕੁਰਸੀਆਂ ਤੇ ਬਹਿੰਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ, ਚੰਗੇ ਕਾਰੋਬਾਰ ਨੇ, ਈਵਨ ਕਿ ਹੋਰ ਲੋਕਾਂ ਲਈ ਵੀ ਇੰਪਲੋਇਮੈਂਟ ਜਨਰੇਟਰ ਬਣ ਰਹੇ ਨੇ, ਕਿ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਨੇ, ਹੋਰਾਂ ਨੂੰ ਵੀ। ਪੰਜਾਬੀ ਇੰਨੇ ਕੁ ਸਮਰੱਥ ਹੋਏ ਨੇ। ਸੋ ਥੋੜ੍ਹਾ ਜਿਹਾ ਸਿਸਟਮ ਨੂੰ ਵੀ ਕਦੇ ਝੰਜੋੜਾ ਮਾਰਿਓ ਕਿ ਸਾਡੇ ਲੋਕ 7 ਸਮੁੰਦਰਾਂ ਤੋਂ ਪਾਰ ਕਾਮਯਾਬ ਹੈ, ਪਰ ਤੁਹਾਡੇ ਕੋਲੇ ਵੱਡੀ ਗਿਣਤੀ ਦੇ ਵਿੱਚ ਆ, ਤੁਹਾਨੂੰ ਕੋਈ ਇਹਨਾਂ ਦਾ ਲਾਅ ਹੀ ਨਹੀਂ ਲੈਣਾ। ਖੈਰ, ਆਪਾਂ ਗੱਲ ਕਰਦੇ ਹਾਂ ਵੰਡ ਦੀ, ਕਿਉਂਕਿ ਇਸ ਵੇਲੇ ਤੁਹਾਨੂੰ ਪਤਾ ਤਿਰੰਗਾ ਯਾਤਰਾਵਾਂ ਹੋ ਰਹੀਆਂ ਨੇ ਤੇ ਲੋਕਾਂ ਤੇ ਖੁਮਾਰ ਹੈ ਕਿ ਪਤਾ ਨਹੀਂ ਆਜ਼ਾਦੀ ਮਿਲੀ ਸੀ ਤੇ ਕੀ ਹੋਇਆ ਸੀ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ ਕਿ ਇੱਕ ਆਜ਼ਾਦੀ ਤੋਂ, ਜਿਹੜੀ ਆਜ਼ਾਦੀ ਤੁਸੀਂ ਲਈ ਹੈ, ਅਸਲ ਦੇ ਵਿੱਚ ਇਹ ਥੋੜ੍ਹੀ ਜਿਹੀ ਕਾਣੀ ਆਜ਼ਾਦੀ ਹੈ। ਪਹਿਲਾਂ ਬ੍ਰਿਟਿਸ਼ ਦੇ ਕੁਛ ਕਾਂਗਰਸੀਆਂ ਨੂੰ ਮੌਕਾ ਮਿਲ ਗਿਆ ਤੇ ਹੁਣ ਜਿਹੜੇ ਆ ਉਹ ਤੁਹਾਨੂੰ ਪਤਾ ਹੈ ਇਸ ਵੇਲੇ RSS ਸੰਘ ਜਿਹੜਾ ਕਾਬਜ਼ ਹੈ ਭਾਰਤ ਦੀ ਸਿਆਸਤ ਦੇ ਉੱਤੇ। ਤੇ ਸਤਨਾਮ ਮਾਣਕ ਜੀ ਨੇ ਇੱਕ ਦਿਨ ਲਿਖਿਆ ਸੀ, ਉਹ ਕਹਿੰਦੇ ਕਿ ਜਿਹੜੀ ਫਿਰਕੂ ਵੰਡ ਦੀ ਸ਼ੁਰੂਆਤ 47 ਦੇ ਵਿੱਚ ਕਾਂਗਰਸ ਨੇ ਕੀਤੀ ਸੀ ਤੇ ਸੱਤਾ ਹਾਸਲ ਕਰਨ ਵਾਸਤੇ, ਅੱਜ BJP ਤੇ RSS ਉਹਦੇ ਤੇ ਮਹਿਲ ਉਸਾਰੀ ਬੈਠੀਆਂ। ਖੈਰ, ਚੰਗੀ ਖਬਰ ਇਹ ਹੈ ਕਿ ਵੰਡ ਦੇ ਵੇਲੇ 1947 ਦੇ ਵਿੱਚ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਦੇ ਵਿੱਚ 16 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 14 ਅਗਸਤ ਨੂੰ ਅਖੰਡ ਪਾਠ ਰੱਖੇ ਜਾਣਗੇ। ਦੇਸ਼ ਵੰਡ ਤੋਂ ਬਾਅਦ 75 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਦੇਸ਼ ਵੰਡ ਦੇ ਵਿੱਚ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਯਾਦ ਕੀਤਾ ਜਾ ਰਿਹਾ ਹੈ। ਸੋ ਇਸ ਸੰਬੰਧ ਦੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਪ੍ਰਭਾਵਿਤ ਪਰਿਵਾਰ ਹੈ ਉਹ ਇਸ ਮੌਕੇ ਅਕਾਲ ਤਖ਼ਤ ਸਾਹਿਬ ਤੇ ਜ਼ਰੂਰ ਪੁੱਜਣ। ਉਧਰ ਕਰਤਾਰਪੁਰ ਸਾਹਿਬ ਬਾਬਤ ਇੱਕ ਖਬਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਵੰਡ ਦੇ 75 ਸਾਲ ਬਾਅਦ 92 ਸਾਲ ਦਾ ਚਾਚਾ ਮੋਹਨ ਸਿੰਘ ਤੋਂ ਅਬਦੁਲ ਬਣੇ ਭਤੀਜੇ ਨੂੰ ਮਿਲਿਆ। ਇਸ ਸਮੇਂ ਜਿਹੜੀ ਇਹਨਾਂ ਦੀ ਮੁਲਾਕਾਤ ਕਰਵਾਈ ਆ ਉਹ ਪਾਕਿਸਤਾਨ ਦੇ ਯੂਟਿਊਬਰਸ ਦੇ ਜ਼ਰੀਏ ਹੋਈ ਹੈ ਤੇ 92 ਸਾਲਾ ਸਰਵਣ ਸਿੰਘ, ਜਿਨ੍ਹਾਂ ਦਾ ਪਰਿਵਾਰ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਵੀ ਹੈ, ਤੇ ਉਹ ਭਾਰਤ ਪਾਕਿਸਤਾਨ ਵੰਡ ਦੀ ਸਮੇਂ ਆਪਣੇ ਪਰਿਵਾਰ ਤੇ ਰਿਸ਼ਤੇਦਾਰੀ ਦੇ ਵਿੱਚੋਂ ਉਹਨਾਂ ਨੇ 22 ਜੀਅ ਗਵਾਏ ਸਨ ਤੇ ਇੱਕ ਉਹਨਾਂ ਦਾ ਭਤੀਜਾ ਰਹਿ ਗਿਆ ਸੀ ਪਾਕਿਸਤਾਨ ਦੇ ਵਿੱਚ 6 ਸਾਲ ਦਾ ਉਦੋਂ, ਤੇ ਉਹ ਵਿਛੜ ਗਿਆ ਸੀ ਪਰਿਵਾਰ ਤੋਂ। ਤੇ ਇੱਕ ਉਹਨਾਂ ਦੇ ਜਿਹੜੇ ਭੈਣ ਬੱਚੇ ਸੀਗੇ ਉਹ ਇਸ ਵੇਲੇ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਨੇ ਤੇ ਉਹ ਦੱਸਦੇ ਨੇ ਸਰਵਣ ਸਿੰਘ ਕਿ ਸਾਨੂੰ ਉੱਥੇ ਜਿਹੜੀ ਅਸੀਂ ਉੱਥੇ ਬੜੇ ਤਕੜੀ ਪੈਲੀ ਦੇ ਮਾਲਕ ਸਾਂ। 76 ਕਿੱਲੇ ਜ਼ਮੀਨ ਛੱਡੀ ਸੀ ਅਸੀਂ ਉੱਥੇ, ਤੇ ਸਾਨੂੰ ਇੱਧਰ 42 ਕਿੱਲੇ ਮਿਲੇ ਸੀ ਤੇ 83 ਕਿੱਲੇ ਇੱਕ ਹੋਰ ਵੰਡ ਸੀ ਸਾਡੀ, ਤੇ ਇੱਧਰ ਸਾਨੂੰ 14 ਕਿੱਲੇ ਮਿਲੇ ਸੀ। ਸਾਡੇ ਪਰਿਵਾਰ ਦੇ ਹੱਸਦੇ ਖੇਡਦੇ ਜੀਅ ਮਰ ਗਏ। ਉਹਨਾਂ ਟਾਈਮਾਂ ਦੇ ਵਿੱਚ ਘੋੜੀਆਂ, ਊਠ, ਬਲਦ ਪਰਿਵਾਰ ਕੋਲੇ ਚੰਗੀ ਜਾਇਦਾਦ ਸੀ। ਇਹਨਾਂ ਦੇ ਇੱਕ ਭੈਣ ਨੇ ਨਿਰਮਲ ਕੌਰ, ਉਹ ਵੀ ਜ਼ਿੰਦਾ ਬਚ ਕੇ ਸਨ ਤੇ ਉਹ ਭਾਰਤ ਆ ਗਏ ਸਨ। ਅੱਜ ਕੱਲ੍ਹ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ। ਇਸ ਤਰ੍ਹਾਂ ਸਰਵਣ ਸਿੰਘ, ਜਦੋਂ ਉਹਨਾਂ ਦਾ
ਭਤੀਜਾ ਮੋਹਨ ਜਿਹੜਾ ਸੀ ਉਦੋਂ 6 ਸਾਲ ਦਾ ਸੀ, ਵਿਛੜ ਗਿਆ ਸੀ। 22 ਜੀ ਮਾਰੇ ਗਏ ਸੀਗੇ ਇਸ ਪਰਿਵਾਰ ਦੇ। ਤਾਂ ਉਹ ਫਿਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ। ਯੂਟਿਊਬਰਾਂ ਦੀ ਜ਼ਰੀਏ ਇਹਨਾਂ ਦੀ ਮੁਲਾਕਾਤ ਹੋਈ ਤੇ ਬੜਾ ਭਾਵੁਕ ਮਾਹੌਲ ਜਿਹੜਾ ਉਹ ਬਣ ਗਿਆ ਸੀ। ਇਹ ਅਸੀਂ ਪੰਜਾਬੀਆਂ ਨੇ ਜਿਹੜਾ ਉਹ ਆਜ਼ਾਦੀ ਦੀ ਵੰਡ ਦੇ ਲਈ ਪੇ ਕੀਤਾ ਹੈ। ਆਜ਼ਾਦੀ ਦੀ ਵੰਡ ਦੇ ਲਈ ਜਿਹੜਾ ਆਪਸ ਵਿੱਚ ਦੀ ਪੰਜਾਬ ਦੀ ਧਰਤੀ ਤੇ ਜੋ ਲੀਹ ਖਿੱਚੀ ਗਈ, 22 ਜ਼ਿਲ੍ਹੇ ਪਾਕਿਸਤਾਨ ਨੂੰ ਮਿਲੇ, 14 ਸਾਨੂੰ ਮਿਲੇ। ਤਾਂ ਅੱਜ ਤੱਕ ਜ਼ਖਮ ਰਿਸ ਰਹੇ ਨੇ ਪੰਜਾਬੀਆਂ ਦੇ ਤੇ ਸੈਲੀਬ੍ਰੇਟ ਕਰਦੇ ਨੇ ਉਹ ਜਿਨ੍ਹਾਂ ਨੂੰ ਆਜ਼ਾਦ ਮੁਲਕ ਮਿਲਿਆ, ਜਿਹੜੇ ਚਾਹੁੰਦੇ ਸੀ ਕਿ ਸਾਡਾ ਮੁਲਕ ਹੋਵੇ, ਇਹ ਹੋਵੇ, ਉਹ ਹੋਵੇ। ਪਰ ਉਸ ਵੇਲੇ ਤੁਹਾਨੂੰ ਪਤਾ ਹੀ ਹੈ, ਤੁਸੀਂ ਤਾਂ ਮੇਰੇ ਨਾਲ ਬਿਹਤਰ ਜਾਣਦੇ ਹੋਵੋਗੇ ਕਿ ਕਿਵੇਂ ਪੰਜਾਬ ਦੇ ਨਾਲ ਧਰੋਹ ਹੋਇਆ, ਪੰਜਾਬ ਦੇ ਨਾਲ ਕੀਤੇ ਵਾਅਦੇ ਬਾਅਦ ਦੇ ਵਿੱਚ ਵਫਾ ਨਹੀਂ ਹੋਏ। ਖੈਰ, ਇਹ ਮਸਲਾ ਬਹੁਤ ਵੱਡਾ ਹੈ, ਇਹਦੇ ਤੇ ਗੱਲਬਾਤ ਕਰਦੇ ਰਹਾਂਗੇ। 15 ਅਗਸਤ 16 ਅਗਸਤ ਤੱਕ ਜਿਹੜਾ ਇੱਕ ਅੰਨਾ ਰਾਸ਼ਟਰਵਾਦ ਹੈ, ਉਹਦਾ ਜਿਹੜਾ ਖੁਮਾਰੀ ਹੈ, ਉਹਦੀ ਲਾਹੁਣ ਦੇ ਲਈ, ਉਹਦਾ ਜਿਹੜਾ ਤਸਵੀਰ ਦਾ ਦੂਜਾ ਪਾਸਾ, ਉਹ ਤੋਂ ਜਾਣੂ ਕਰਵਾਉਣ ਦੇ ਲਈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਸਮਾਪਤੀ ਦਾ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।